ਸ਼੍ਰੋਮਣੀ ਅਕਾਲੀ ਦਲ ਬਾਦਲ ਤੋਂ ਪੱਲਾ ਛਡਾ ਕੇ ਪਹਿਲਾ ਸਵਾਲ ਇੱਥੋਂ ਸ਼ੁਰੂ ਕਰ ਲੈਂਦੇ ਕਿ ਸਿਮਰਨਜੀਤ ਸਿੰਘ ਮਾਨ ਦੀ ਸਟੇਜ ਤੇ ਆਉਣਾ ਪੈ ਗਿਆ। ਜਿਹਦੇ ਸਰਦਾਰ ਸੁਖਬੀਰ ਸਿੰਘ ਬਾਦਲ ਸਾਹਿਬ ਪ੍ਰਧਾਨ ਨੇ, ਉਹਨਾਂ ਦੀ ਅਗਵਾਈ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਬਾਦਲ ਤੋਂ ਪੱਲਾ ਛਡਾ ਕੇ ਪਹਿਲਾ ਸਵਾਲ ਇੱਥੋਂ ਸ਼ੁਰੂ ਕਰ ਲੈਂਦੇ ਕਿ ਸਿਮਰਨਜੀਤ ਸਿੰਘ ਮਾਨ ਦੀ ਸਟੇਜ ਤੇ ਆਉਣਾ ਪੈ ਗਿਆ। ਜਿਹਦੇ ਸਰਦਾਰ ਸੁਖਬੀਰ ਸਿੰਘ ਬਾਦਲ ਸਾਹਿਬ ਪ੍ਰਧਾਨ ਨੇ, ਉਹਨਾਂ ਦੀ ਅਗਵਾਈ ਦੇ ਵਿੱਚ ਅਰਸ਼ ਤੋਂ ਫਰਸ਼ ਤੇ ਚਲਿਆ ਗਿਆ। ਤੇ ਮੈਂ ਉਹਨਾਂ ਨੂੰ ਬਹੁਤ ਵਾਰੀ ਕਹਿ ਚੁੱਕਿਆ, ਉਹ ਨਹੀਂ ਮੰਨੇ। ਮੈਂ ਬਿਆਨ ਦਿੱਤੇ, ਸਟੇਟਮੈਂਟਾਂ ਲਾਈਆਂ, ਅਕਾਲ ਤਖਤ ਨੂੰ ਚਿੱਠੀਆਂ ਵੀ ਲਿਖੀਆਂ। ਅਖੀਰ ਉਹਨਾਂ ਨੇ ਮੈਨੂੰ ਬਿਨਾਂ ਕਾਰਨ ਦੱਸੇ, ਬਿਨਾਂ ਨੋਟਿਸ ਦਿੱਤਿਆਂ ਸ਼੍ਰੋਮਣੀ ਅਕਾਲੀ ਦਲ ਵਿੱਚੋਂ ਬਾਹਰ ਕੱਢ ਦਿੱਤਾ। ਡਿਕਟੇਟਰਸ਼ਿਪ ਜਿਹੜੀ ਸੁਖਬੀਰ ਸਿੰਘ ਬਾਦਲ ਦੀ ਹੈ, ਜਿੱਥੇ ਜਾਂਦਾ ਇਕੱਲਾ ਹੀ ਮਤਲਬ ਟਿਕਟ ਅਨਾਉਂਸ ਕਰਿਆ ਹੁੰਦਾ, ਜਿਹਨੂੰ ਜੀ ਕਰਦਾ ਕੱਢ ਦਿੰਦਾ, ਜਿਹਨੂੰ ਜੀ ਕਰਦਾ ਅੰਦਰ ਬਾੜ ਲੈਂਦਾ। ਕਿ ਅਸਲ ਵਿੱਚ ਨਾ ਉੱਥੇ ਨਾ ਤਾਂ ਪੰਥ ਦੀ ਗੱਲ ਹੁੰਦੀ ਸੀ, ਨਾ ਗ੍ਰੰਥ ਦੀ ਗੱਲ ਹੁੰਦੀ ਸੀ, ਨਾ ਪੰਜਾਬ ਦੇ ਹਿੱਤਾਂ ਦੀ ਗੱਲ ਹੁੰਦੀ ਸੀ। ਉੱਥੇ ਤਾਂ ਨਿਰਾ ਵਪਾਰ ਚੱਲਦਾ ਹੈ। ਪੰਜਾਬ ਦੇ ਨੌਜਵਾਨਾਂ ਦੇ ਉੱਪਰ NSA ਲਾ ਦੇਣਾ, ਪੰਜਾਬ ਦੇ ਨੌਜਵਾਨਾਂ ਨੂੰ ਅਸਾਮ ਭੇਜ ਦੇਣਾ। ਜੇ ਚਾਰ ਮੁੰਡਿਆਂ ਤੋਂ ਡਰਦੇ ਹੋ ਤੁਸੀਂ ਕਿ ਦੇਸ਼ ਤੋੜ ਦੇਣਗੇ, ਤੇ ਫਿਰ ਪਾਕਿਸਤਾਨ ਤੇ ਚੀਨ ਨਾਲ ਕਿਵੇਂ ਲੜਨਗੇ ਤੁਸੀਂ? ਤੇ ਮੈਨੂੰ ਦੱਸਣ, ਸਰਕਾਰ ਦੱਸੇ ਕਿ ਉਹਨਾਂ ਨੇ ਦੇਸ਼ ਦਾ ਕਿਹੜਾ ਹਿੱਸਾ ਤੋੜਤਾ ਜਿਸ ਕਾਰਨ ਉਹਨਾਂ ਤੇ ਨੈਸ਼ਨਲ ਸਿਕਿਉਰਿਟੀ ਐਕਟ ਲਾਇਆ ਗਿਆ। ਪੰਜਾਬੀਅਤ ਨੂੰ ਪਿਆਰ ਕਰਨ ਵਾਲੇ ਸਾਰੇ ਦਰਸ਼ਕਾਂ ਦਾ ਮੈਂ ਹਰਜਿੰਦਰ ਸਿੰਘ ਢਿੱਲੋਂ ਨਿੱਘਾ ਸਵਾਗਤ ਕਰਦਾ। ਤਾਂ ਅੱਜ ਸਾਡੇ ਨਾਲ ਕਰਨੈਲ ਸਿੰਘ ਪੰਜੋਲੀ ਮੌਜੂਦ ਨੇ, ਸ਼੍ਰੋਮਣੀ ਕਮੇਟੀ ਦੇ ਮੈਂਬਰ ਨੇ। ਤਾਂ ਅਸੀਂ ਗੱਲਬਾਤ ਕਰਾਂਗੇ ਕਰਨੈਲ ਸਿੰਘ ਪੰਜੋਲੀ ਦੇ ਨਾਲ। ਪੰਜੋਲੀ ਸਾਹਿਬ, ਬਹੁਤ ਬਹੁਤ ਸਵਾਗਤ ਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਫਤਿਹ। ਸ਼ੁਕਰੀਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪੰਜੋਲੀ ਸਾਹਿਬ, ਸ਼੍ਰੋਮਣੀ ਅਕਾਲੀ ਦਲ ਬਾਦਲ ਤੋਂ ਪੱਲਾ ਛਡਾ ਕੇ ਪਹਿਲਾ ਸਵਾਲ ਇੱਥੋਂ ਸ਼ੁਰੂ ਕਰ ਲੈਂਦੇ ਕਿ ਸਿਮਰਨਜੀਤ ਸਿੰਘ ਮਾਨ ਦੀ ਸਟੇਜ ਤੇ ਆਉਣਾ ਪੈ ਗਿਆ। ਦੇਖੋ, ਅਸਲ ਵਿੱਚ ਗੱਲ ਇਹ ਹੈ ਕਿ ਸ਼੍ਰੋਮਣੀ ਅਕਾਲੀ ਦਲ ਜਿਹਦੇ ਸਰਦਾਰ ਸੁਖਬੀਰ ਸਿੰਘ ਬਾਦਲ ਸਾਹਿਬ ਪ੍ਰਧਾਨ ਨੇ, ਉਹਨਾਂ ਦੀ ਅਗਵਾਈ ਦੇ ਵਿੱਚ ਅਰਸ਼ ਤੋਂ ਫਰਸ਼ ਤੇ ਚਲਿਆ ਗਿਆ। 2017 ਦੀਆਂ ਚੋਣਾਂ ਆਈਆਂ, 15 ਸੀਟਾਂ ਮਿਲੀਆਂ। 2022 ਆਈ, ਉਹਦੇ ਵਿੱਚ 3 ਸੀਟਾਂ ਮਿਲੀਆਂ। ਜਿਮਨੀ ਚੋਣ ਆਈ, ਉਹਦੇ ਵਿੱਚ ਬੁਰੀ ਤਰ੍ਹਾਂ ਸ਼ਿਕਸਤ ਖਾ ਗਈ। ਮੈਂ ਬਾਰ-ਬਾਰ ਕਹਿੰਦਾ ਰਿਹਾ 17 ਤੋਂ ਲੈ ਕੇ ਲਗਾਤਾਰ ਕਿ ਤੁਹਾਡੀ ਅਗਵਾਈ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਕਮਜ਼ੋਰ ਪੈ ਰਿਹਾ ਹੈ। ਇਸ ਲਈ ਤੁਸੀਂ ਥੋੜ੍ਹਾ ਸਮਾਂ ਆਪਣੇ ਆਪ ਨੂੰ ਵਡਰਾ ਕਰੋ, ਪਿੱਛੇ ਹਟੋ ਅਤੇ ਨਵੀਂ ਲੀਡਰਸ਼ਿਪ ਜਿਹੜੀ ਹੈ ਉਹਨੂੰ ਅੱਗੇ ਲੈ ਕੇ ਆਉਣ ਦਾ ਯਤਨ ਕਰੋ। ਜਿਹੜੀਆਂ ਗਲਤੀਆਂ ਤੁਹਾਡੀ ਅਕਾਲੀ ਸਰਕਾਰ ਤੁਹਾਡੇ ਵੱਲੋਂ ਕੀਤੀਆਂ ਗਈਆਂ ਨੇ, ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੇ ਪਾਵਨ ਪਵਿੱਤਰ ਸਰੂਪ ਦੀ ਬੇਅਦਬੀ ਉਹਨਾਂ ਦੇ ਰਾਜ 'ਚ ਹੋਈ। ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਪਾਤਸ਼ਾਹ ਜੀ ਦੇ ਉਹਨਾਂ ਦਾ ਰੂਪ ਦਾ ਸਵਾਂਗ ਜਿਹੜਾ ਸੀ, ਉਹ ਸਰਸੇ ਵਾਲੇ ਪਖੰਡੀ ਸਾਧ ਨੇ ਰਚਾਇਆ। ਗੋਲੀਆਂ ਮਾਰ ਕੇ ਸਿੱਖ ਸ਼ਹੀਦ ਕਰ ਦਿੱਤੇ ਗਏ। ਫਿਰ ਉਸ ਤੋਂ ਇਲਾਵਾ ਸਮੇਤ ਸੈਣੀ ਵਰਗੇ ਜਾਬਰ ਪੁਲਿਸ ਅਫਸਰ ਉਹ ਫੀਲਡ 'ਚ ਲਾ ਦਿੱਤੇ ਗਏ, DGP ਤੱਕ ਬਣਾ ਦਿੱਤੇ ਗਏ। ਇਹ ਸਾਰੀਆਂ ਗੱਲਾਂ ਮੈਂ ਮੀਡੀਆ ਦੇ ਰਾਹੀਂ ਵੀ ਕਹਿੰਦਾ ਰਿਹਾ, ਮੀਟਿੰਗਾਂ 'ਚ ਵੀ ਕਹਿੰਦਾ ਰਿਹਾ ਅਤੇ ਪ੍ਰੈਸ ਦੇ ਜ਼ਰੀਏ ਵੀ ਕਹਿੰਦਾ ਰਿਹਾ। ਉਹ ਇਸ ਗੱਲ 'ਤੇ ਵਜਿੱਦ ਹੈ ਕਿ ਨਾ ਤਾਂ ਮੈਂ ਅਕਾਲੀ ਦਲ ਦੀ ਪ੍ਰਧਾਨਗੀ ਛੱਡਣੀ ਹੈ, ਨਾ ਮੈਂ ਅਕਾਲ ਤਖਤ 'ਤੇ ਜਾ ਕੇ ਪੰਥ ਤੋਂ ਭੁੱਲ ਬਖਸ਼ਾਉਣੀ। ਅਤੇ ਮੈਂ ਉਹਨਾਂ ਨੂੰ ਬਹੁਤ ਵਾਰੀ ਕਹਿ ਚੁੱਕਿਆ, ਉਹ ਨਹੀਂ ਮੰਨੇ। ਮੈਂ ਬਿਆਨ ਦਿੱਤੇ, ਸਟੇਟਮੈਂਟਾਂ ਲਾਈਆਂ, ਅਕਾਲ ਤਖਤ ਨੂੰ ਚਿੱਠੀਆਂ ਵੀ ਲਿਖੀਆਂ। ਅਖੀਰ ਉਹਨਾਂ ਨੇ ਮੈਨੂੰ ਬਿਨਾਂ ਕਾਰਨ ਦੱਸੇ, ਬਿਨਾਂ ਨੋਟਿਸ ਦਿੱਤਿਆਂ ਸ਼੍ਰੋਮਣੀ ਅਕਾਲੀ ਦਲ ਵਿੱਚੋਂ ਬਾਹਰ ਕੱਢ ਦਿੱਤਾ। ਮੈਂ ਫੇਰ ਕਿਹਾ ਵੀ ਤੁਸੀਂ ਕਮ ਸੇ ਕਮ ਮੇਰੇ ਕੋਲੋਂ ਇਹ ਤਾਂ ਜਵਾਬ ਤਲਬੀ ਕਰਦੇ, ਮੈਨੂੰ ਪੁੱਛਦੇ ਕਿ ਤੁਹਾਡਾ ਆਹ ਕਸੂਰ ਹੈ, ਕਿ ਮੈਂ ਜਵਾਬ ਦਿੰਦਾ। ਜੇ ਤੁਹਾਡੀ ਤਸੱਲੀ ਨਾ ਹੁੰਦੀ ਤੁਸੀਂ ਕੱਢ ਦਿੰਦੇ। ਅਤੇ ਮੈਨੂੰ ਇਸ ਤਰ੍ਹਾਂ ਲੱਗਦਾ ਕਿ ਜਿਸ ਕਿਸਮ ਦਾ ਵਰਤਾਰਾ ਡਿਕਟੇਟਰਸ਼ਿਪ ਜਿਹੜੀ ਸੁਖਬੀਰ ਸਿੰਘ ਬਾਦਲ ਦੀ ਹੈ, ਜਿੱਥੇ ਜਾਂਦਾ ਇਕੱਲਾ ਹੀ ਮਤਲਬ ਟਿਕਟ ਅਨਾਉਂਸ ਕਰਿਆ ਹੁੰਦਾ, ਜਿਹਨੂੰ ਜੀ ਕਰਦਾ ਕੱਢ ਦਿੰਦਾ, ਜਿਹਨੂੰ ਜੀ ਕਰਦਾ ਅੰਦਰ ਬਾੜ ਲੈਂਦਾ। ਸਿੱਖੀ ਸਰੂਪ ਜਿਹੜਾ ਹੈ ਇਸ ਅਕਾਲੀ ਦਲ ਦੀ, ਜਿਹਦੇ 'ਤੇ ਪਹਿਰੇਦਾਰੀ ਅਕਾਲੀ ਦਲ ਨੇ ਕਰਨੀ ਸੀ, ਉਹ ਅਕਾਲੀ ਦਲ ਦੇ ਅੰਦਰੋਂ ਹੀ ਖਤਮ ਕਰ ਦਿੱਤੀ ਗਈ। ਬਾਦਲ ਸਾਹਿਬ ਨੂੰ ਮਿਲੇ ਹੋ ਪ੍ਰਕਾਸ਼ ਸਿੰਘ ਬਾਦਲ ਨੂੰ ਇਸ ਮਸਲੇ 'ਤੇ, ਜਾਂ ਕੋਈ ਗੱਲ ਹੋਈ ਹੋਵੇ ਫੋਨ 'ਤੇ? ਨਹੀਂ, ਮੇਰੀ ਕੋਈ ਗੱਲ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨਾਲ ਨਹੀਂ ਹੋਈ, ਨਾ ਮੈਂ ਕੀਤੀ ਹੈ। ਅਤੇ ਮੈਂ ਮਹਿਸੂਸ ਕਰਦਾ ਆਪਣੇ ਆਪ ਨੂੰ ਕਿ ਅਸਲ ਵਿੱਚ ਨਾ ਉੱਥੇ ਨਾ ਤਾਂ ਪੰਥ ਦੀ ਗੱਲ ਹੁੰਦੀ ਸੀ, ਨਾ ਗ੍ਰੰਥ ਦੀ ਗੱਲ ਹੁੰਦੀ ਸੀ, ਨਾ ਪੰਜਾਬ ਦੇ ਹਿੱਤਾਂ ਦੀ ਗੱਲ ਹੁੰਦੀ ਸੀ। ਉੱਥੇ ਤਾਂ ਨਿਰਾ ਵਪਾਰ ਚੱਲਦਾ ਹੈ। ਮੇਰੇ ਵਰਗੇ ਬੰਦੇ ਨੇ ਜਿਸ ਨੇ 17 ਸਾਲ ਦੀ ਉਮਰ 'ਚ ਪਹਿਲੀ ਵਾਰ ਕੈਦ ਕੱਟੀ ਹੈ ਅਤੇ 5 ਸਾਲ 7 ਮਹੀਨੇ
13 ਦਿਨ ਮੈਂ ਕੈਦ ਕੱਟ ਚੁੱਕਿਆ। 3 ਵਾਰ ਮੈਂ ਨੈਸ਼ਨਲ ਸਿਕਿਉਰਿਟੀ ਐਕਟ ਥੱਲੇ ਕੈਦ ਰਿਹਾ। ਮੇਰੇ ਬਾਬਾ ਜੀ ਅਕਾਲੀ, ਮੇਰੇ ਪਿਤਾ ਜੀ ਅਕਾਲੀ, ਮੇਰੇ ਨਾਨਾ ਜੀ ਅਕਾਲੀ ਤੇ ਮੈਂ ਜਮਾਂਦਰੂ ਅਕਾਲੀ। ਤੇ ਮੈਂ ਸਮਝਦਾ ਕਿ ਉਹ ਅਕਾਲੀ ਦਲ ਦੀ ਜਿਹੜੀ ਪਾਰਟੀ ਹੈ ਉਹਦੇ ਵਿੱਚ ਇੱਕ ਕਿਸਮ ਦਾ ਇਸ ਕਰਕੇ ਦਮ ਘੁੱਟ ਰਿਹਾ ਸੀ ਬਹੁਤ ਬੁਰੀ ਤਰ੍ਹਾਂ ਕਿ ਉੱਥੇ ਪੰਥ ਦੀ ਗੱਲ ਨਹੀਂ ਸੀ ਹੁੰਦੀ। ਸਰਦਾਰ ਸੁਖਬੀਰ ਸਿੰਘ ਬਾਦਲ ਨੇ, ਸਰਦਾਰ ਬਿਕਰਮਜੀਤ ਸਿੰਘ ਮਜੀਠੀਏ ਨੇ ਤੇ ਮਨਪ੍ਰੀਤ ਬਾਦਲ ਨੇ, ਇਹ ਜਦੋਂ ਤਿੰਨੇ ਮੁੰਡੇ ਅਕਾਲੀ ਦਲ ਦੇ ਪਲੇਟਫਾਰਮ 'ਤੇ ਆਏ ਨੇ, ਇਹਨਾਂ ਨੇ ਬਾਦਲ ਨੂੰ ਵੀ ਗੁੰਮਰਾਹ ਕਰਕੇ ਜਿਹੜਾ ਸ਼੍ਰੋਮਣੀ ਅਕਾਲੀ ਦਲ ਦਾ ਪੰਥਕ ਏਜੰਡਾ ਸੀ ਉਹਨੂੰ ਖਤਮ ਕਰਕੇ ਇਹਨੂੰ ਪੰਜਾਬੀ ਪਾਰਟੀ ਬਣਾ ਦਿੱਤਾ। ਨਤੀਜਾ ਨਿਕਲਿਆ ਇਹਨਾਂ ਨੇ ਪੰਥ ਛੱਡਤਾ, ਪੰਥ ਨੇ ਇਹ ਛੱਡਤੇ। ਇਸ ਕਰਕੇ ਮੈਂ ਸਮਝਦਾ ਕਿ ਅੱਜ ਜੋ ਜ਼ਬਰ, ਜ਼ੁਲਮ, ਅਤਿਆਚਾਰ ਹੋ ਰਿਹਾ, ਧੱਕਾ ਹੋ ਰਿਹਾ, ਉਹਦੇ ਖਿਲਾਫ ਜਿਹੜੀ ਵੀ ਧਿਰ ਲੜਦੀ ਹੈ ਮੈਂ ਉਹਦੀ ਹਮਾਇਤ ਕਰਦਾ। ਕੱਲ੍ਹ ਮੈਂ ਦਲ ਖਾਲਸਾ ਵਾਲਿਆਂ ਦੀ ਸਟੇਜ 'ਤੇ ਗਿਆ, ਉਹਨਾਂ ਨੇ ਮੈਨੂੰ ਸੱਦਿਆ ਉਚੇਚੇ ਤੌਰ 'ਤੇ, ਉਹਨਾਂ ਨੇ ਉੱਥੇ ਆਪਣੀ ਕਾਨਫਰੰਸ ਕੀਤੀ ਸੀ। ਅੱਜ ਮਾਨ ਸਾਹਿਬ ਦਾ ਉਚੇਚੇ ਤੌਰ 'ਤੇ ਸੱਦਾ ਗਿਆ, ਇਹਨਾਂ ਨੇ ਸੱਦਾ ਭੇਜਿਆ, ਇਹਨਾਂ ਦੀ ਕਾਨਫਰੰਸ 'ਤੇ ਆਇਆ। ਤੇ ਅਕਾਲੀ ਦਲ ਸੁਖਬੀਰ ਸਿੰਘ ਬਾਦਲ ਦੇ ਧੜੇ ਦੀ ਦਸ਼ਾ ਤਾਂ ਇਹ ਹੋ ਗਈ ਕਿ ਅੰਮ੍ਰਿਤਪਾਲ ਸਿੰਘ ਗੁਰਮਤ ਪ੍ਰਚਾਰ ਦੀ ਲਹਿਰ ਚਲਾਉਂਦਾ, ਅੰਮ੍ਰਿਤ ਸੰਚਾਰ ਦੀ ਲਹਿਰ ਚਲਾਉਂਦਾ, ਇਹ ਉਹਦੇ ਖਿਲਾਫ ਪ੍ਰਚਾਰ ਕਰਦੇ ਨੇ। ਮਜੀਠੀਆ ਉਹਦੇ ਖਿਲਾਫ ਬੋਲਿਆ, ਸੁਖਬੀਰ ਉਹਦੇ ਖਿਲਾਫ ਬੋਲਿਆ, ਸਿਮਰਤ ਕੌਰ ਉਹਦੇ ਖਿਲਾਫ ਬੋਲੀ ਤੇ ਇੱਕ ਤਰ੍ਹਾਂ ਦੀ ਉਹਦੇ ਖਿਲਾਫ ਗਵਾਹੀ ਦੇ ਦਿੱਤੀ ਤੇ ਸੁਨੇਹਾ ਦਿੱਤਾ ਸਰਕਾਰ ਨੂੰ ਵੀ ਇਹ ਨਿਹੱਥਾ ਜਿਵੇਂ ਮਰਜ਼ੀ ਦੇ ਨਾਲ ਸੁਝ ਲਓ, ਅਸੀਂ ਇਹਦੇ ਨਾਲ ਨਹੀਂ। ਇਹ ਅਕਾਲੀ ਦਲ ਦਾ ਕੰਮ ਨਹੀਂ ਸੀ। ਅੰਮ੍ਰਿਤਪਾਲ ਸਿੰਘ ਦਾ ਕਾਫੀ ਮਸਲਾ ਭੜਕਿਆ ਹੋਇਆ। ਅੰਮ੍ਰਿਤਪਾਲ ਸਿੰਘ ਨੂੰ ਲੈ ਕੇ ਕਾਫੀ ਚਰਚਾਵਾਂ ਛਿੜੀਆਂ ਹੋਈਆਂ ਨੇ। ਅੰਮ੍ਰਿਤਪਾਲ ਸਿੰਘ ਨੂੰ ਲੈ ਕੇ ਹੀ ਦਮਦਮਾ ਸਾਹਿਬ ਦੇ ਉੱਪਰ ਕਾਫੀ ਭਾਰੀ ਗਿਣਤੀ ਦੇ ਵਿੱਚ ਪੁਲਿਸ ਫੋਰਸ ਲਗਾ ਦਿੱਤੀ ਗਈ। ਇਸ ਬਾਰੇ ਕੀ ਸੋਚਦੇ ਹੋ? ਦੇਖੋ, ਪਹਿਲੀ ਗੱਲ ਤਾਂ ਇਹ ਹੈ ਬਈ 80,000 ਪੰਜਾਬ ਦੇ ਵਿੱਚ ਪੁਲਿਸ ਹੈ, CRPF ਹੈ, BSF ਹੈ ਤੇ 500 ਗੱਡੀਆਂ, ਐਡਾ ਵੱਡਾ ਘੇਰਾ। ਉਹ ਘੇਰੇ ਦੇ ਵਿੱਚੋਂ ਜੇ ਨਿਕਲ ਗਿਆ ਤਾਂ ਮੈਂ ਸਮਝਦਾ ਕਿ ਸਰਕਾਰ ਨੂੰ ਆਪਣੀ ਪੰਥ ਕੋਲੋਂ, ਪੰਜਾਬ ਕੋਲੋਂ ਮਾਫੀ ਮੰਗ ਲੈਣੀ ਚਾਹੀਦੀ ਹੈ। ਇਹ ਅਸਲ ਵਿੱਚ ਉਹਨੂੰ ਫੜਨ ਦਾ ਯਤਨ ਨਹੀਂ ਸੀ, ਇਹ ਸਾਰਾ ਇੱਕ ਪੰਜਾਬ ਨੂੰ ਡਰਾਉਣ ਦਾ, ਧਮਕਾਉਣ ਦਾ ਯਤਨ ਕੀਤਾ ਜਾ ਰਿਹਾ। ਜਿਸ ਕਿਸਮ ਦੀ ਖੇਡ ਕਦੇ ਇੰਦਰਾ ਗਾਂਧੀ ਖੇਡਦੀ ਸੀ ਵੀ ਘੱਟ ਗਿਣਤੀਆਂ ਨੂੰ ਕੁੱਟ ਕੇ ਬਹੁ ਗਿਣਤੀ ਨੂੰ ਖੁਸ਼ ਕਰਕੇ ਹਿੰਦੂਆਂ ਦੀ ਵੋਟ ਇਕੱਠੀ ਕਰਦੀ ਸੀ, ਉਸੇ ਰਾਹ ਨੂੰ ਮੋਦੀ ਪਿਆ ਹੋਇਆ। ਤੇ ਮੈਂ ਇਹ ਸਮਝਦਾ ਕਿ ਪਹਿਲਾਂ ਉਹਨਾਂ ਨੇ ਮੁਸਲਮਾਨ ਕੁੱਟੇ, ਹੁਣ ਉਹ ਸਿੱਖਾਂ ਨੂੰ ਕੁੱਟਣ ਦਾ ਯਤਨ ਕਰਦੇ ਨੇ। ਅੱਜ ਲੋੜ ਹੈ ਦੇਸ਼ ਦੀ ਮਾਈਨੋਰਿਟੀ ਜਿਹੜੀ ਹੈ, ਘੱਟ ਗਿਣਤੀਆਂ ਜਿਹੜੀਆਂ ਨੇ, ਖੇਤਰੀ ਪਾਰਟੀਆਂ ਜਿਹੜੀਆਂ ਨੇ, ਉਹਨਾਂ ਨੂੰ ਇੱਕ ਪਲੇਟਫਾਰਮ 'ਤੇ ਇਕੱਠਾ ਹੋਣਾ ਚਾਹੀਦਾ ਤੇ ਸਰਕਾਰ ਦੇ ਧੱਕੇ ਦੇ ਖਿਲਾਫ ਆਪਣੀ ਆਵਾਜ਼ ਬੁਲੰਦ ਕਰਨੀ ਚਾਹੀਦੀ ਹੈ। ਜਿਸ ਕਿਸਮ ਦੀ ਪੁਲਿਸ, CRP, BSF ਇੱਥੇ ਸਿਵਲ ਕੱਪੜਿਆਂ 'ਚ ਬਾਵਰਦੀ ਲਾਈ ਗਈ ਹੈ, ਇਹ ਕਦੇ ਮੁਗਲ ਵੀ ਲਾਉਂਦੇ ਸੀ, ਅੰਗਰੇਜ਼ ਵੀ ਲਾਉਂਦੇ ਸੀ, ਇੰਦਰਾ ਗਾਂਧੀ ਵੀ, ਕਾਂਗਰਸ ਵੀ ਲਾਉਂਦੀ ਸੀ, ਲੇਕਿਨ ਸਾਰਿਆਂ ਨੂੰ ਸ਼ਿਕਸਤ ਖਾਣੀ ਪਈ ਹੈ। ਖਾਲਸਾ ਕਦੇ ਸਰਕਾਰਾਂ ਦੇ ਜ਼ਬਰ, ਜ਼ੁਲਮ, ਅਤਿਆਚਾਰ ਦੇ ਅੱਗੇ ਨਹੀਂ ਝੁਕਦਾ। ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਨੇ ਕਿਹਾ, ਭਾਏ ਕਾਹੂ ਕੋ ਦੇਤ ਨਾ ਪਾਏ ਮਾਨਤ ਆਨ। ਅੱਜ ਦੇਖੋ ਨਾ, ਮਾਨ ਸਾਹਿਬ ਦੀ ਕਾਨਫਰੰਸ ਵਿੱਚ ਕਿੰਨੇ ਜਜ਼ਬੇ ਨਾਲ ਲੋਕ ਆਏ ਨੇ ਇਕੱਠ ਹੋ ਕੇ। ਇਹਦੇ ਬਾਵਜੂਦ ਜਦ ਕਿ ਥਾਂ ਥਾਂ 'ਤੇ ਨਾਕੇ ਲੱਗੇ ਹੋਏ ਨੇ, ਤਲਾਸ਼ੀਆਂ ਹੋ ਰਹੀਆਂ, ਪੁੱਛਿਆ ਜਾ ਰਿਹਾ, ਇਹ ਸਾਰਾ ਜੋ ਵਰਤਾਰਾ ਵਰਤ ਰਿਹਾ, ਇਹ ਖੁਦਕਸ਼ੀ ਦੇ ਰਾਹ ਤੁਰਿਆ ਹੋਇਆ ਭਗਵੰਤ ਮਾਨ। ਅੱਜ ਨਹੀਂ ਕੱਲ੍ਹ ਨਹੀਂ ਭਲਕੇ ਉਹਦਾ ਵੀ ਇਹੋ ਹਾਲ ਹੋਣਾ ਜੋ ਪਹਿਲਾਂ ਦਾ। ਭਗਵੰਤ ਮਾਨ ਤਾਂ ਕਹਿੰਦਾ ਮੈਂ ਪੰਜਾਬ ਦਾ ਪੁੱਤ ਹਾਂ, ਪੰਜਾਬ ਦੇ ਲਈ ਖੜਾਂਗਾ, ਪੰਜਾਬ ਨੂੰ ਅਮਨ ਸ਼ਾਂਤੀ ਦੇ ਸੂਬਾ ਇੱਕ ਬਣਾ ਕੇ ਰੱਖਾਂਗਾ। ਪੰਜਾਬ ਰੰਗਲਾ ਬਣਦਾ ਨਜ਼ਰ ਆ ਰਿਹਾ। ਭਗਵੰਤ ਮਾਨ ਨੇ ਤਾਂ ਇਹ ਗੱਲ ਕਰੀ ਹੈ। ਭਗਵੰਤ ਮਾਨ ਤਾਂ ਜਦੋਂ ਮੁੱਖ ਮੰਤਰੀ ਨਹੀਂ ਸੀ ਬਣਿਆ, ਉਹ ਕਹਿੰਦਾ ਸੀ ਪੰਜਾਬ ਦੇ ਹਰ ਨੌਜਵਾਨ ਨੂੰ ਇੱਥੇ ਨੌਕਰੀ ਮਿਲੇਗੀ, ਕੋਈ ਵਿਦੇਸ਼ 'ਚ ਨਹੀਂ ਜਾਏਗਾ। ਧੜਾ ਧੜ ਜਹਾਜ਼ ਭਰ ਕੇ ਇੱਥੋਂ ਜਾ ਰਹੇ ਨੇ। ਤੇ ਮੈਨੂੰ ਭਗਵੰਤ ਮਾਨ ਦੱਸੇ ਕਿ ਇੱਥੇ ਹਿੰਦੂ, ਮੁਸਲਮਾਨ, ਸਿੱਖ, ਈਸਾਈ, ਜੈਨੀ, ਬੋਧੀ, ਉਹਨਾਂ ਵਿੱਚ ਤਣਾਅ ਕਿੱਥੇ? ਕਿਤੇ ਕੋਈ ਤਣਾਅ ਨਹੀਂ ਪੰਜਾਬ ਦੇ ਅੰਦਰ। ਕਿਤੇ CRP, BSF ਦੀ ਲੋੜ ਨਹੀਂ ਸੀ। ਭਗਵੰਤ ਮਾਨ ਨੇ ਪੰਜਾਬ ਨੂੰ ਡਰਾਉਣ ਧਮਕਾਉਣ ਲਈ ਸੱਦੀ ਤੇ ਭਗਵੰਤ ਮਾਨ ਨੇ ਆਪਣੀ ਆਤਮਾ ਮਾਰ ਲਈ ਇੱਕ ਤਰ੍ਹਾਂ ਨਾਲ, ਔਰ ਉਹ ਸਰੈਂਡਰ ਕਰ ਗਿਆ ਬਹੁਤ ਬੁਰੀ ਤਰ੍ਹਾਂ BJP ਦੇ ਅੱਗੇ। ਉਹ ਬਹੁਤ ਮਾੜੀ ਗੱਲ ਪੰਜਾਬ ਦੇ। ਜੇ ਉਹ ਪੰਜਾਬ ਦਾ ਪੁੱਤ ਸੀ, ਪੰਜਾਬੀਆਂ ਦਾ ਪੁੱਤ ਸੀ, ਤਾਂ ਫਿਰ ਉਹ ਪੰਜਾਬ ਨਾਲ ਖੜਦਾ, ਉਹ ਦਿੱਲੀ ਨਾਲ ਕਿਉਂ ਖੜਾ ਜੀ? ਤੇ ਮੈਂ ਸਮਝਦਾ ਉਹ ਗਲਤ ਹੋ ਰਿਹਾ। ਪੰਜਾਬ ਦੇ ਨੌਜਵਾਨਾਂ ਦੇ ਉੱਪਰ NSA ਲਾ ਦੇਣਾ, ਪੰਜਾਬ ਦੇ ਨੌਜਵਾਨਾਂ ਨੂੰ ਅਸਾਮ ਭੇਜ ਦੇਣਾ। ਆਖਰ ਦੇ ਵਿੱਚ ਤੁਹਾਡੇ ਨਾਲ ਇਹੋ ਹੀ ਜਿਹੜੀ ਕਿ ਗੱਲਬਾਤ ਰੱਖਾਂਗੇ, ਜਿਹੜੇ ਨੌਜਵਾਨ ਨੇ ਪੰਜਾਬ ਤੋਂ ਚੁੱਕ ਕੇ ਅਸਾਮ ਤੱਕ ਦੀਆਂ ਜੇਲ੍ਹਾਂ ਵਿੱਚ ਭੇਜ ਦਿੱਤੇ। ਦੇਖੋ, ਮੈਂ ਇਕੱਲੇ ਨੌਜਵਾਨ ਦੇ ਘਰ ਜਾ ਕੇ ਆਇਆ, ਸਾਰਿਆਂ ਦੇ, ਸਾਰੇ ਗਰੀਬ ਘਰਾਂ ਦੇ ਨੌਜਵਾਨ ਨੇ, ਕਿਰਤ ਕਰਕੇ ਖਾਣ ਵਾਲੇ ਨੇ, ਤੇ ਕਿਸੇ ਦਾ ਵੀ ਕ੍ਰਿਮੀਨਲ ਰੈਕਟ ਨਹੀਂ ਹੈ। ਜੇ ਤੁਸੀਂ
ਮਤਲਬ ਬਾਜੇ ਕੇ ਵਰਗੇ ਬੰਦੇ ਤੋਂ ਡਰ ਕੇ ਉਹਦੇ ਤੇ ਐਨਐਸਏ ਲਾਉਣੇ ਵੀ ਦੇਸ਼ ਤੋੜ ਦੂਗਾ, ਫਿਰ ਚੀਨ ਤੇ ਕੈਨੇਡਾ ਆਪਣਾ ਪਾਕਿਸਤਾਨ ਤੋਂ ਕਿਵੇਂ ਦੇਸ਼ ਨੂੰ ਬਚਾਉਂਗੇ? ਜੇ 4 ਮੁੰਡਿਆਂ ਤੋਂ ਡਰਦੇ ਹੋ ਤੁਸੀਂ ਵੀ ਦੇਸ਼ ਤੋੜ ਦੇਣਗੇ, ਤੇ ਫਿਰ ਪਾਕਿਸਤਾਨ ਤੇ ਚੀਨ ਨਾਲ ਕਿਵੇਂ ਲੜਨਗੇ ਤੁਸੀਂ ਜੀ? ਤੇ ਮੈਨੂੰ ਦੱਸਣ, ਸਰਕਾਰ ਦੱਸੇ ਕਿ ਉਹਨਾਂ ਨੇ ਦੇਸ਼ ਦਾ ਕਿਹੜਾ ਹਿੱਸਾ ਤੋੜਤਾ ਜਿਸ ਕਾਰਨ ਉਹਨਾਂ ਤੇ ਨੈਸ਼ਨਲ ਸਿਕਿਉਰਿਟੀ ਐਕਟ ਲਾਇਆ ਗਿਆ। ਐਨਐਸਏ ਬਣਦੀ ਨਹੀਂ, ਅਜਨਾਲੇ ਕਾਂਡ ਦਾ ਜੋ ਕੇਸ ਬਣਦਾ ਸੀ ਉਹਦੇ 'ਚ ਉਹਨਾਂ ਨੂੰ ਅਮਰਤਪਾਲ ਸਿੰਘ ਨੂੰ ਬੁਲਾਇਆ ਜਾ ਸਕਦਾ ਸੀ, ਐਸਐਸਪੀ ਬੁਲਾਉਂਦਾ ਸਮਨ ਭੇਜ ਕੇ, ਉਹਦੇ 'ਚ ਉਹਨੂੰ ਇਨਵੋਲਵ ਕਰਦਾ, ਜੋ ਉਹਦੀ ਕਾਨੂੰਨੀ ਕਾਰਵਾਈ ਸੀ ਪ੍ਰਕਿਰਿਆ ਉਹ ਕਰਨੀ ਚਾਹੀਦੀ ਸੀ। ਲੇਕਿਨ ਐਨਐਸਏ ਲਾ ਕੇ ਬੱਚਿਆਂ ਨੂੰ ਭਜਾਉਣਾ, ਡਰਾਉਣਾ, ਧਮਕਾਉਣਾ, ਡਿਬਰੂਗੜ੍ਹ ਜੇਲ੍ਹ ਵਿੱਚ ਅਸਾਮ ਭੇਜਣਾ ਬਿਲਕੁਲ ਗੱਲਾਂ ਗਲਤ ਨੇ, ਇਹ ਬਰਦਾਸ਼ਤਯੋਗ ਨਹੀਂ। ਸ਼੍ਰੋਮਣੀ ਕਮੇਟੀ ਦੀਆਂ ਚੋਣਾਂ ਵੀ ਨਹੀਂ ਹੋਈਆਂ ਪਿਛਲੇ ਲੰਮੇ ਸਮੇਂ ਤੋਂ, ਉਹਨਾਂ ਬਾਰੇ ਕੋਈ ਵਿਚਾਰ ਵਟਾਂਦਰੇ ਹੋਏ? ਦੇਖੋ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤਕਰੀਬਨ ਆਪਣੇ ਹਰ ਜਨਰਲ ਇਜਲਾਸ ਦੇ ਵਿੱਚ ਰੈਜੂਲੇਸ਼ਨ ਪੇਸ਼ ਕਰਦੀ ਹੈ ਕਿ ਹਰ 5 ਸਾਲ ਬਾਅਦ ਸਮੇਂ ਅਨੁਸਾਰ ਚੋਣ ਹੋਣੀ ਚਾਹੀਦੀ ਹੈ। ਪਰ ਸਮੇਂ ਅਨੁਸਾਰ ਚੋਣ ਇਸ ਕਰਕੇ ਨਹੀਂ ਹੁੰਦੀ ਕਿਉਂਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਚੋਣ ਲਈ ਪਰਮਾਨੈਂਟ ਇਲੈਕਸ਼ਨ ਕਮਿਸ਼ਨ ਨਿਯੁਕਤ ਨਹੀਂ ਹੁੰਦਾ। ਜਿਵੇਂ ਪੰਜਾਬ ਦੀ ਅਸੈਂਬਲੀ ਹੈ, ਉਹਦਾ ਪਰਮਾਨੈਂਟ ਇਲੈਕਸ਼ਨ ਕਮਿਸ਼ਨ ਹੈ, ਤੇ ਜਦੋਂ 5 ਸਾਲ ਪੂਰੇ ਹੋ ਜਾਂਦੇ ਨੇ ਇਲੈਕਸ਼ਨ ਕਮਿਸ਼ਨ ਆਪਣੇ ਆਪ ਚੋਣ ਕਰਾ ਦਿੰਦਾ। ਤੇ ਇਸੇ ਤਰ੍ਹਾਂ ਸ਼੍ਰੋਮਣੀ ਕਮੇਟੀ ਦਾ ਵੀ ਪਰਮਾਨੈਂਟ ਇਲੈਕਸ਼ਨ ਕਮਿਸ਼ਨ ਸਥਾਪਿਤ ਹੋਣਾ ਚਾਹੀਦਾ, ਪਰਮਾਨੈਂਟ ਉਹਦਾ ਦਫ਼ਤਰ ਹੋਣਾ ਚਾਹੀਦਾ। ਜਦੋਂ 5 ਸਾਲ ਟਰਨਿਓਰ ਖਤਮ ਹੋ ਜਾਏ ਤੇ ਨਵੀਂ ਚੋਣ ਜਿਹੜੀ ਉਹ ਕਰਾ ਦੇਵੇ। ਜਿੰਨਾ ਚਿਰ ਸਰਕਾਰ ਪਰਮਾਨੈਂਟ ਇਲੈਕਸ਼ਨ ਕਮਿਸ਼ਨ ਨਿਯੁਕਤ ਨਹੀਂ ਕਰਦੀ ਉਹਨਾਂ ਚਿਰ ਇਹ ਵਰਤਾਰਾ ਇਸ ਤਰ੍ਹਾਂ ਹੀ ਰਹੂਗਾ। ਹੁਣ ਇੱਕ ਮੈਂਬਰ ਮਰ ਜਾਂਦਾ ਅਸੈਂਬਲੀ ਦਾ, ਐਮਐਲਏ ਮਰ ਗਿਆ, ਉਹਦੀ ਥਾਂ ਤੇ ਜ਼ਿਮਨੀ ਚੋਣ ਹੋ ਜਾਂਦੀ ਹੈ, ਪਾਰਲੀਮੈਂਟ ਦਾ ਬਣ ਗਿਆ ਉੱਥੇ ਮਰ ਜਾਂਦੀ ਹੈ। ਸ਼੍ਰੋਮਣੀ ਕਮੇਟੀ ਦਾ ਮੈਂਬਰ ਮਰ ਗਿਆ, ਖਾਲੀ ਪਈ ਰਹਿੰਦੀ ਹੈ ਪੋਸਟ। ਉਹ ਕਿਉਂ ਨਹੀਂ ਕਰਾਉਂਦੇ? ਉਹ ਇਸੇ ਕਰਕੇ ਨਹੀਂ ਕਰਾਉਂਦੇ ਕਿ ਜਿਹੜੀ ਮਤਲਬ ਪਰਮਾਨੈਂਟ ਪੋਸਟ ਨਹੀਂ ਹੈ ਇਲੈਕਸ਼ਨ ਕਮਿਸ਼ਨ ਦੀ, ਇਹਦੀ ਲੋੜ। ਬਿਲਕੁਲ, ਥੈਂਕ ਯੂ। ਤਾਂ ਅਸੀਂ ਇਸ ਵਕਤ ਕਰਨੈਲ ਸਿੰਘ ਪੰਜੋਲੀ ਜਿਹੜੇ ਕਿ ਸਾਬਕਾ ਅਕਾਲੀ ਦਲ ਬਾਦਲ ਹੋ ਚੁੱਕੇ ਨੇ, ਉਹਨਾਂ ਦੇ ਨਾਲ ਗੱਲਬਾਤ ਕਰੀ ਆ। ਸ਼੍ਰੋਮਣੀ ਕਮੇਟੀ ਦੇ ਮੈਂਬਰ ਵੀ ਨੇ, ਤਾਂ ਉਹਨਾਂ ਦਾ ਕਹਿਣਾ ਹੈਗਾ ਕਿ ਸ਼੍ਰੋਮਣੀ ਕਮੇਟੀ ਦੀਆਂ ਚੋਣਾਂ ਦੇ ਲਈ ਇੱਕ ਦਫ਼ਤਰ ਬਣਨਾ ਚਾਹੀਦਾ, ਇੱਕ ਚੋਣ ਕਮਿਸ਼ਨ ਬਣਨਾ ਚਾਹੀਦਾ। ਤਾਂ ਤੁਸੀਂ ਜੁੜੇ ਰਹਿਣਾ ਇੰਡੋਜ਼ ਟੀਵੀ ਦੇ ਨਾਲ, ਅੱਗੇ ਚੱਲ ਕੇ ਹੋਰ ਤਸਵੀਰਾਂ ਸਾਂਝੀਆਂ ਕਰਾਂਗੇ। ਸ਼੍ਰੋਮਣੀ ਅਕਾਲੀ ਦਲ ਬਾਦਲ ਤੋਂ ਪੱਲਾ ਛਡਾ ਕੇ ਪਹਿਲਾ ਸਵਾਲ ਇੱਥੋਂ ਸ਼ੁਰੂ ਕਰ ਲੈਂਦੇ ਕਿ ਸਿਮਰਨਜੀਤ ਸਿੰਘ ਮਾਨ ਦੀ ਸਟੇਜ ਤੇ ਆਉਣਾ ਪੈ ਗਿਆ। ਜਿਹਦੇ ਸਰਦਾਰ ਸੁਖਬੀਰ ਸਿੰਘ ਬਾਦਲ ਸਾਹਿਬ ਪ੍ਰਧਾਨ ਨੇ, ਉਹਨਾਂ ਦੀ ਅਗਵਾਈ ਦੇ ਵਿੱਚ ਅਰਸ਼ ਤੋਂ ਫਰਸ਼ ਤੇ ਚਲਿਆ ਗਿਆ। ਤੇ ਮੈਂ ਉਹਨਾਂ ਨੂੰ ਬਹੁਤ ਵਾਰੀ ਕਹਿ ਚੁੱਕਿਆ, ਉਹ ਨਹੀਂ ਮੰਨੇ। ਮੈਂ ਬਿਆਨ ਦਿੱਤੇ, ਸਟੇਟਮੈਂਟਾਂ ਲਾਈਆਂ, ਅਕਾਲ ਤਖਤ ਨੂੰ ਚਿੱਠੀਆਂ ਵੀ ਲਿਖੀਆਂ। ਅਖੀਰ ਉਹਨਾਂ ਨੇ ਮੈਨੂੰ ਬਿਨਾਂ ਕਾਰਨ ਦੱਸੇ, ਬਿਨਾਂ ਨੋਟਿਸ ਦਿੱਤਿਆਂ ਸ਼੍ਰੋਮਣੀ ਅਕਾਲੀ ਦਲ ਵਿੱਚੋਂ ਬਾਹਰ ਕੱਢ ਦਿੱਤਾ। ਡਿਕਟੇਟਰਸ਼ਿਪ ਜਿਹੜੀ ਸੁਖਬੀਰ ਸਿੰਘ ਬਾਦਲ ਦੀ ਹੈ, ਜਿੱਥੇ ਜਾਂਦਾ ਇਕੱਲਾ ਹੀ ਮਤਲਬ ਟਿਕਟ ਅਨਾਉਂਸ ਕਰਿਆ ਹੁੰਦਾ, ਜਿਹਨੂੰ ਜੀ ਕਰਦਾ ਕੱਢ ਦਿੰਦਾ, ਜਿਹਨੂੰ ਜੀ ਕਰਦਾ ਅੰਦਰ ਬਾੜ ਲੈਂਦਾ। ਕਿ ਅਸਲ ਵਿੱਚ ਨਾ ਉੱਥੇ ਨਾ ਤਾਂ ਪੰਥ ਦੀ ਗੱਲ ਹੁੰਦੀ ਸੀ, ਨਾ ਗ੍ਰੰਥ ਦੀ ਗੱਲ ਹੁੰਦੀ ਸੀ, ਨਾ ਪੰਜਾਬ ਦੇ ਹਿੱਤਾਂ ਦੀ ਗੱਲ ਹੁੰਦੀ ਸੀ। ਉੱਥੇ ਤਾਂ ਨਿਰਾ ਵਪਾਰ ਚੱਲਦਾ ਹੈ। ਪੰਜਾਬ ਦੇ ਨੌਜਵਾਨਾਂ ਦੇ ਉੱਪਰ ਐਨਐਸਏ ਲਾ ਦੇਣਾ, ਪੰਜਾਬ ਦੇ ਨੌਜਵਾਨਾਂ ਨੂੰ ਅਸਾਮ ਭੇਜ ਦੇਣਾ। ਜੇ 4 ਮੁੰਡਿਆਂ ਤੋਂ ਡਰਦੇ ਹੋ ਤੁਸੀਂ ਕਿ ਦੇਸ਼ ਤੋੜ ਦੇਣਗੇ, ਤੇ ਫਿਰ ਪਾਕਿਸਤਾਨ ਤੇ ਚੀਨ ਨਾਲ ਕਿਵੇਂ ਲੜਨਗੇ ਤੁਸੀਂ? ਤੇ ਮੈਨੂੰ ਦੱਸਣ, ਸਰਕਾਰ ਦੱਸੇ ਕਿ ਉਹਨਾਂ ਨੇ ਦੇਸ਼ ਦਾ ਕਿਹੜਾ ਹਿੱਸਾ ਤੋੜਤਾ ਜਿਸ ਕਾਰਨ ਉਹਨਾਂ ਤੇ ਨੈਸ਼ਨਲ ਸਿਕਿਉਰਿਟੀ ਐਕਟ ਲਾਇਆ ਗਿਆ। ਪੰਜਾਬੀਅਤ ਨੂੰ ਪਿਆਰ ਕਰਨ ਵਾਲੇ ਸਾਰੇ ਦਰਸ਼ਕਾਂ ਦਾ ਮੈਂ ਹਰਜਿੰਦਰ ਸਿੰਘ ਢਿੱਲੋਂ ਨਿੱਘਾ ਸਵਾਗਤ ਕਰਦਾ। ਤਾਂ ਅੱਜ ਸਾਡੇ ਨਾਲ ਕਰਨੈਲ ਸਿੰਘ ਪੰਜੋਲੀ ਮੌਜੂਦ ਨੇ, ਸ਼੍ਰੋਮਣੀ ਕਮੇਟੀ ਦੇ ਮੈਂਬਰ ਨੇ। ਤਾਂ ਅਸੀਂ ਗੱਲਬਾਤ ਕਰਾਂਗੇ ਕਰਨੈਲ ਸਿੰਘ ਪੰਜੋਲੀ ਦੇ ਨਾਲ। ਪੰਜੋਲੀ ਸਾਹਿਬ, ਬਹੁਤ ਬਹੁਤ ਸਵਾਗਤ ਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਫਤਿਹ। ਸ਼ੁਕਰੀਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪੰਜੋਲੀ ਸਾਹਿਬ, ਸ਼੍ਰੋਮਣੀ ਅਕਾਲੀ ਦਲ ਬਾਦਲ ਤੋਂ ਪੱਲਾ ਛਡਾ ਕੇ ਪਹਿਲਾ ਸਵਾਲ ਇੱਥੋਂ ਸ਼ੁਰੂ ਕਰ ਲੈਂਦੇ ਕਿ ਸਿਮਰਨਜੀਤ ਸਿੰਘ ਮਾਨ ਦੀ ਸਟੇਜ ਤੇ ਆਉਣਾ ਪੈ ਗਿਆ। ਦੇਖੋ, ਅਸਲ ਵਿੱਚ ਗੱਲ ਇਹ ਹੈ ਕਿ ਸ਼੍ਰੋਮਣੀ ਅਕਾਲੀ ਦਲ ਜਿਹਦੇ ਸਰਦਾਰ ਸੁਖਬੀਰ ਸਿੰਘ ਬਾਦਲ ਸਾਹਿਬ ਪ੍ਰਧਾਨ ਨੇ, ਉਹਨਾਂ ਦੀ ਅਗਵਾਈ ਦੇ ਵਿੱਚ ਅਰਸ਼ ਤੋਂ ਫਰਸ਼ ਤੇ ਚਲਿਆ ਗਿਆ। 2017 ਦੀਆਂ ਚੋਣਾਂ ਆਈਆਂ, 15 ਸੀਟਾਂ ਮਿਲੀਆਂ। 2022 ਆਈ, ਉਹਦੇ ਵਿੱਚ 3 ਸੀਟਾਂ ਮਿਲੀਆਂ। ਜ਼ਿਮਨੀ ਚੋਣ ਆਈ, ਉਹਦੇ ਵਿੱਚ ਬੁਰੀ ਤਰ੍ਹਾਂ ਸ਼ਿਕਸਤ ਖਾ ਗਈ। ਮੈਂ ਬਾਰ-ਬਾਰ ਕਹਿੰਦਾ ਰਿਹਾ 17 ਤੋਂ ਲੈ ਕੇ ਲਗਾਤਾਰ ਕਿ ਤੁਹਾਡੀ ਅਗਵਾਈ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਕਮਜ਼ੋਰ ਪੈ ਰਿਹਾ, ਇਸ ਲਈ ਤੁਸੀਂ ਥੋੜ੍ਹਾ ਸਮਾਂ ਆਪਣੇ ਆਪ ਨੂੰ ਵਿਡਰਾ ਕਰੋ, ਪਿੱਛੇ ਹਟੋ ਅਤੇ ਨਵੀਂ ਲੀਡਰਸ਼ਿਪ ਜਿਹੜੀ ਹੈ ਉਹਨੂੰ ਅੱਗੇ ਲੈ ਕੇ ਆਉਣ ਦਾ ਯਤਨ ਕਰੋ। ਜਿਹੜੀਆਂ ਗਲਤੀਆਂ ਤੁਹਾਡੀ ਅਕਾਲੀ ਸਰਕਾਰ ਤੁਹਾਡੇ ਵੱਲੋਂ ਕੀਤੀਆਂ ਗਈਆਂ ਨੇ, ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੇ
ਪਾਵਨ ਪਵਿੱਤਰ ਸਰੂਪ ਦੀ ਬੇਅਦਬੀ ਉਹਨਾਂ ਦੇ ਰਾਜ 'ਚ ਹੋਈ। ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਪਾਤਸ਼ਾਹ ਜੀ ਦੇ ਉਹਨਾਂ ਦਾ ਰੂਪ ਦਾ ਸਵਾਂਗ ਜਿਹੜਾ ਸੀ ਉਹ ਸਰਸੇ ਵਾਲੇ ਪਖੰਡੀ ਸਾਧ ਨੇ ਰਚਾਇਆ। ਗੋਲੀਆਂ ਮਾਰ ਕੇ ਸਿੱਖ ਸ਼ਹੀਦ ਕਰ ਦਿੱਤੇ ਗਏ। ਫਿਰ ਉਸ ਤੋਂ ਇਲਾਵਾ ਸਮੇਤ ਸੈਣੀ ਵਰਗੇ ਜਾਬਰ ਪੁਲਿਸ ਅਫਸਰ ਉਹ ਫੀਲਡ 'ਚ ਲਾ ਦਿੱਤੇ ਗਏ, DGP ਤੱਕ ਬਣਾ ਦਿੱਤੇ ਗਏ। ਇਹ ਸਾਰੀਆਂ ਗੱਲਾਂ ਮੈਂ ਮੀਡੀਆ ਦੇ ਰਾਹੀਂ ਵੀ ਕਹਿੰਦਾ ਰਿਹਾ, ਮੀਟਿੰਗਾਂ 'ਚ ਵੀ ਕਹਿੰਦਾ ਰਿਹਾ ਅਤੇ ਪ੍ਰੈਸ ਦੇ ਜ਼ਰੀਏ ਵੀ ਕਹਿੰਦਾ ਰਿਹਾ। ਉਹ ਇਸ ਗੱਲ 'ਤੇ ਵਜਿੱਦ ਹੈ ਕਿ ਨਾ ਤਾਂ ਮੈਂ ਅਕਾਲੀ ਦਲ ਦੀ ਪ੍ਰਧਾਨਗੀ ਛੱਡਣੀ ਹੈ, ਨਾ ਮੈਂ ਅਕਾਲ ਤਖਤ 'ਤੇ ਜਾ ਕੇ ਪੰਥ ਤੋਂ ਭੁੱਲ ਬਖਸ਼ਾਉਣੀ ਹੈ। ਅਤੇ ਮੈਂ ਉਹਨਾਂ ਨੂੰ ਬਹੁਤ ਵਾਰੀ ਕਹਿ ਚੁੱਕਿਆ, ਉਹ ਨਹੀਂ ਮੰਨੇ। ਮੈਂ ਬਿਆਨ ਦਿੱਤੇ, ਸਟੇਟਮੈਂਟਾਂ ਲਾਈਆਂ, ਅਕਾਲ ਤਖਤ ਨੂੰ ਚਿੱਠੀਆਂ ਵੀ ਲਿਖੀਆਂ। ਅਖੀਰ ਉਹਨਾਂ ਨੇ ਮੈਨੂੰ ਬਿਨਾਂ ਕਾਰਨ ਦੱਸੇ, ਬਿਨਾਂ ਨੋਟਿਸ ਦਿੱਤਿਆਂ ਸ਼੍ਰੋਮਣੀ ਅਕਾਲੀ ਦਲ ਵਿੱਚੋਂ ਬਾਹਰ ਕੱਢ ਦਿੱਤਾ। ਮੈਂ ਫੇਰ ਕਿਹਾ ਵੀ ਤੁਸੀਂ ਕਮ ਸੇ ਕਮ ਮੇਰੇ ਕੋਲੋਂ ਇਹ ਤਾਂ ਜਵਾਬ ਤਲਬੀ ਕਰਦੇ, ਮੈਨੂੰ ਪੁੱਛਦੇ ਕਿ ਤੁਹਾਡਾ ਆਹ ਕਸੂਰ ਹੈ, ਕਿ ਮੈਂ ਜਵਾਬ ਦਿੰਦਾ। ਜੇ ਤੁਹਾਡੀ ਤਸੱਲੀ ਨਾ ਹੁੰਦੀ ਤੁਸੀਂ ਕੱਢ ਦਿੰਦੇ। ਅਤੇ ਮੈਨੂੰ ਇਸ ਤਰ੍ਹਾਂ ਲੱਗਦਾ ਕਿ ਜਿਸ ਕਿਸਮ ਦਾ ਵਰਤਾਰਾ, ਡਿਕਟੇਟਰਸ਼ਿਪ ਜਿਹੜੀ ਸੁਖਬੀਰ ਸਿੰਘ ਬਾਦਲ ਦੀ ਹੈ, ਜਿੱਥੇ ਜਾਂਦਾ ਇਕੱਲਾ ਹੀ ਮਤਲਬ ਟਿਕਟ ਅਨਾਊਂਸ ਕਰਿਆ ਹੁੰਦਾ, ਜਿਹਨੂੰ ਜੀ ਕਰਦਾ ਕੱਢ ਦਿੰਦਾ, ਜਿਹਨੂੰ ਜੀ ਕਰਦਾ ਅੰਦਰ ਬਾੜ ਲੈਂਦਾ। ਸਿੱਖੀ ਸਰੂਪ ਜਿਹੜਾ ਹੈ ਇਸ ਅਕਾਲੀ ਦਲ ਦੀ, ਜਿਹਦੇ 'ਤੇ ਪਹਿਰੇਦਾਰੀ ਅਕਾਲੀ ਦਲ ਨੇ ਕਰਨੀ ਸੀ, ਉਹ ਅਕਾਲੀ ਦਲ ਦੇ ਅੰਦਰੋਂ ਹੀ ਖਤਮ ਕਰ ਦਿੱਤੀ ਗਈ। ਬਾਦਲ ਸਾਹਿਬ ਨੂੰ ਮਿਲੇ ਹੋ ਪ੍ਰਕਾਸ਼ ਸਿੰਘ ਬਾਦਲ ਨੂੰ ਇਸ ਮਸਲੇ 'ਤੇ, ਜਾਂ ਕੋਈ ਗੱਲ ਹੋਈ ਹੋਵੇ ਫੋਨ 'ਤੇ? ਨਹੀਂ, ਮੇਰੀ ਕੋਈ ਗੱਲ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨਾਲ ਨਹੀਂ ਹੋਈ, ਨਾ ਮੈਂ ਕੀਤੀ ਹੈ। ਅਤੇ ਮੈਂ ਮਹਿਸੂਸ ਕਰਦਾ ਆਪਣੇ ਆਪ ਨੂੰ ਕਿ ਅਸਲ ਵਿੱਚ ਨਾ ਉੱਥੇ ਨਾ ਤਾਂ ਪੰਥ ਦੀ ਗੱਲ ਹੁੰਦੀ ਸੀ, ਨਾ ਗ੍ਰੰਥ ਦੀ ਗੱਲ ਹੁੰਦੀ ਸੀ, ਨਾ ਪੰਜਾਬ ਦੇ ਹਿੱਤਾਂ ਦੀ ਗੱਲ ਹੁੰਦੀ ਸੀ। ਉੱਥੇ ਤਾਂ ਨਿਰਾ ਵਪਾਰ ਚੱਲਦਾ ਹੈ। ਮੇਰੇ ਵਰਗੇ ਬੰਦੇ ਨੇ ਜਿਸ ਨੇ 17 ਸਾਲ ਦੀ ਉਮਰ 'ਚ ਪਹਿਲੀ ਵਾਰ ਕੈਦ ਕੱਟੀ ਹੈ, ਅਤੇ 5 ਸਾਲ 7 ਮਹੀਨੇ 13 ਦਿਨ ਮੈਂ ਕੈਦ ਕੱਟ ਚੁੱਕਿਆ। 3 ਵਾਰ ਮੈਂ ਨੈਸ਼ਨਲ ਸਿਕਿਉਰਿਟੀ ਐਕਟ ਥੱਲੇ ਕੈਦ ਰਿਹਾ। ਮੇਰੇ ਬਾਬਾ ਜੀ ਅਕਾਲੀ, ਮੇਰੇ ਪਿਤਾ ਜੀ ਅਕਾਲੀ, ਮੇਰੇ ਨਾਨਾ ਜੀ ਅਕਾਲੀ, ਅਤੇ ਮੈਂ ਜਮਾਂਦਰੂ ਅਕਾਲੀ। ਅਤੇ ਮੈਂ ਸਮਝਦਾ ਕਿ ਉਹ ਅਕਾਲੀ ਦਲ ਦੀ ਜਿਹੜੀ ਪਾਰਟੀ ਹੈ ਉਹਦੇ ਵਿੱਚ ਇੱਕ ਕਿਸਮ ਦਾ ਇਸ ਕਰਕੇ ਦਮ ਘੁੱਟ ਰਿਹਾ ਸੀ ਬਹੁਤ ਬੁਰੀ ਤਰ੍ਹਾਂ, ਕਿ ਉੱਥੇ ਪੰਥ ਦੀ ਗੱਲ ਨਹੀਂ ਸੀ ਹੁੰਦੀ। ਸਰਦਾਰ ਸੁਖਬੀਰ ਸਿੰਘ ਬਾਦਲ ਨੇ, ਸਰਦਾਰ ਬਿਕਰਮਜੀਤ ਸਿੰਘ ਮਜੀਠੀਏ ਨੇ ਅਤੇ ਮਨਪ੍ਰੀਤ ਬਾਦਲ ਨੇ, ਇਹ ਜਦੋਂ ਤਿੰਨੇ ਮੁੰਡੇ ਅਕਾਲੀ ਦਲ ਦੇ ਪਲੇਟਫਾਰਮ 'ਤੇ ਆਏ ਨੇ, ਇਹਨਾਂ ਨੇ ਬਾਦਲ ਨੂੰ ਵੀ ਗੁੰਮਰਾਹ ਕਰਕੇ ਜਿਹੜਾ ਸ਼੍ਰੋਮਣੀ ਅਕਾਲੀ ਦਲ ਦਾ ਪੰਥਕ ਏਜੰਡਾ ਸੀ ਉਹਨੂੰ ਖਤਮ ਕਰਕੇ ਇਹਨੂੰ ਪੰਜਾਬੀ ਪਾਰਟੀ ਬਣਾ ਦਿੱਤਾ। ਨਤੀਜਾ ਨਿਕਲਿਆ ਇਹਨਾਂ ਨੇ ਪੰਥ ਛੱਡਤਾ, ਪੰਥ ਨੇ ਇਹ ਛੱਡਤੇ। ਇਸ ਕਰਕੇ ਮੈਂ ਸਮਝਦਾ ਕਿ ਅੱਜ ਜੋ ਜ਼ਬਰ, ਜ਼ੁਲਮ, ਅਤਿਆਚਾਰ ਹੋ ਰਿਹਾ, ਧੱਕਾ ਹੋ ਰਿਹਾ, ਉਹਦੇ ਖਿਲਾਫ ਜਿਹੜੀ ਵੀ ਧਿਰ ਲੜਦੀ ਹੈ ਮੈਂ ਉਹਦੀ ਹਮਾਇਤ ਕਰਦਾ। ਕੱਲ੍ਹ ਮੈਂ ਦਲ ਖਾਲਸਾ ਵਾਲਿਆਂ ਦੀ ਸਟੇਜ 'ਤੇ ਗਿਆ, ਉਹਨਾਂ ਨੇ ਮੈਨੂੰ ਸੱਦਿਆ ਉਚੇਚੇ ਤੌਰ 'ਤੇ, ਉਹਨਾਂ ਨੇ ਉੱਥੇ ਆਪਣੀ ਕਾਨਫਰੰਸ ਕੀਤੀ ਸੀ। ਅੱਜ ਮਾਨ ਸਾਹਿਬ ਦਾ ਉਚੇਚੇ ਤੌਰ 'ਤੇ ਸੱਦਾ ਗਿਆ, ਇਹਨਾਂ ਨੇ ਸੱਦਾ ਭੇਜਿਆ, ਇਹਨਾਂ ਦੀ ਕਾਨਫਰੰਸ 'ਤੇ ਆਇਆ। ਅਤੇ ਅਕਾਲੀ ਦਲ ਸੁਖਬੀਰ ਸਿੰਘ ਬਾਦਲ ਦੇ ਧੜੇ ਦੀ ਦਸ਼ਾ ਤਾਂ ਇਹ ਹੋ ਗਈ ਕਿ ਅੰਮ੍ਰਿਤਪਾਲ ਸਿੰਘ ਗੁਰਮਤਿ ਪ੍ਰਚਾਰ ਦੀ ਲਹਿਰ ਚਲਾਉਂਦਾ, ਅੰਮ੍ਰਿਤ ਸੰਚਾਰ ਦੀ ਲਹਿਰ ਚਲਾਉਂਦਾ, ਇਹ ਉਹਦੇ ਖਿਲਾਫ ਪ੍ਰਚਾਰ ਕਰਦੇ ਨੇ। ਮਜੀਠੀਆ ਉਹਦੇ ਖਿਲਾਫ ਬੋਲਿਆ, ਸੁਖਬੀਰ ਉਹਦੇ ਖਿਲਾਫ ਬੋਲਿਆ, ਸਿਮਰਤ ਕੌਰ ਉਹਦੇ ਖਿਲਾਫ ਬੋਲੀ, ਅਤੇ ਇੱਕ ਤਰ੍ਹਾਂ ਦੀ ਉਹਦੇ ਖਿਲਾਫ ਗਵਾਹੀ ਦੇ ਦਿੱਤੀ ਅਤੇ ਸੁਨੇਹਾ ਦਿੱਤਾ ਸਰਕਾਰ ਨੂੰ ਵੀ ਇਹ ਨਿਹੱਥਾ ਜਿਵੇਂ ਮਰਜ਼ੀ ਦੇ ਨਾਲ ਸੁਝ ਲਓ, ਅਸੀਂ ਇਹਦੇ ਨਾਲ ਨਹੀਂ। ਇਹ ਅਕਾਲੀ ਦਲ ਦਾ ਕੰਮ ਨਹੀਂ ਸੀ। ਅੰਮ੍ਰਿਤਪਾਲ ਸਿੰਘ ਦਾ ਕਾਫੀ ਮਸਲਾ ਭੜਕਿਆ ਹੋਇਆ। ਅੰਮ੍ਰਿਤਪਾਲ ਸਿੰਘ ਨੂੰ ਲੈ ਕੇ ਕਾਫੀ ਚਰਚਾਵਾਂ ਛਿੜੀਆਂ ਹੋਈਆਂ ਨੇ। ਅੰਮ੍ਰਿਤਪਾਲ ਸਿੰਘ ਨੂੰ ਲੈ ਕੇ ਹੀ ਦਮਦਮਾ ਸਾਹਿਬ ਦੇ ਉੱਪਰ ਕਾਫੀ ਭਾਰੀ ਗਿਣਤੀ ਦੇ ਵਿੱਚ ਪੁਲਿਸ ਫੋਰਸ ਲਗਾ ਦਿੱਤੀ ਗਈ। ਇਸ ਬਾਰੇ ਕੀ ਸੋਚਦੇ ਹੋ? ਦੇਖੋ, ਪਹਿਲੀ ਗੱਲ ਤਾਂ ਇਹ ਹੈ ਬਈ 80,000 ਪੰਜਾਬ ਦੇ ਵਿੱਚ ਪੁਲਿਸ ਹੈ, CRPF ਹੈ, BSF ਹੈ, ਅਤੇ 500 ਗੱਡੀਆਂ, ਐਡਾ ਵੱਡਾ ਘੇਰਾ। ਉਹ ਘੇਰੇ ਦੇ ਵਿੱਚੋਂ ਜੇ ਨਿਕਲ ਗਿਆ ਤਾਂ ਮੈਂ ਸਮਝਦਾ ਕਿ ਸਰਕਾਰ ਨੂੰ ਆਪਣੀ ਪੰਥ ਕੋਲੋਂ, ਪੰਜਾਬ ਕੋਲੋਂ ਮਾਫੀ ਮੰਗ ਲੈਣੀ ਚਾਹੀਦੀ ਹੈ। ਇਹ ਅਸਲ ਵਿੱਚ ਉਹਨੂੰ ਫੜਨ ਦਾ ਯਤਨ ਨਹੀਂ ਸੀ, ਇਹ ਸਾਰਾ ਇੱਕ ਪੰਜਾਬ ਨੂੰ ਡਰਾਉਣ ਦਾ, ਧਮਕਾਉਣ ਦਾ ਯਤਨ ਕੀਤਾ ਜਾ ਰਿਹਾ। ਜਿਸ ਕਿਸਮ ਦੀ ਖੇਡ ਕਦੇ ਇੰਦਰਾ ਗਾਂਧੀ ਖੇਡਦੀ ਸੀ ਵੀ ਘੱਟ ਗਿਣਤੀਆਂ ਨੂੰ ਕੁੱਟ ਕੇ ਬਹੁ ਗਿਣਤੀ ਨੂੰ ਖੁਸ਼ ਕਰਕੇ ਹਿੰਦੂਆਂ ਦੀ ਵੋਟ ਇਕੱਠੀ ਕਰਦੀ ਸੀ, ਉਸੇ ਰਾਹ ਨੂੰ ਮੋਦੀ ਪਿਆ ਹੋਇਆ। ਅਤੇ ਮੈਂ ਇਹ ਸਮਝਦਾ ਕਿ ਪਹਿਲਾਂ ਉਹਨਾਂ ਨੇ ਮੁਸਲਮਾਨ ਕੁੱਟੇ, ਹੁਣ ਉਹ ਸਿੱਖਾਂ ਨੂੰ ਕੁੱਟਣ ਦਾ ਯਤਨ ਕਰਦੇ ਨੇ। ਅੱਜ ਲੋੜ ਹੈ ਦੇਸ਼ ਦੀ ਮਾਈਨੋਰਿਟੀ ਜਿਹੜੀ ਹੈ, ਘੱਟ ਗਿਣਤੀਆਂ ਜਿਹੜੀਆਂ ਨੇ, ਖੇਤਰੀ ਪਾਰਟੀਆਂ ਜਿਹੜੀਆਂ ਨੇ, ਉਹਨਾਂ ਨੂੰ ਇੱਕ ਪਲੇਟਫਾਰਮ 'ਤੇ ਇਕੱਠਾ ਹੋਣਾ ਚਾਹੀਦਾ ਅਤੇ ਸਰਕਾਰ ਦੇ ਧੱਕੇ ਦੇ ਖਿਲਾਫ ਆਪਣੀ ਆਵਾਜ਼ ਬੁਲੰਦ ਕਰਨੀ ਚਾਹੀਦੀ ਹੈ। ਜਿਸ ਕਿਸਮ ਦੀ ਪੁਲਿਸ, CRP, BSF ਅਤੇ ਸਿਵਲ ਕੱਪੜਿਆਂ 'ਚ ਬਾਹ ਵਰਦੀ ਲਾਈ ਗਈ ਹੈ, ਇਹ ਕਦੇ ਮੁਗਲ ਵੀ ਲਾਉਂਦੇ ਸੀ, ਅੰਗਰੇਜ਼ ਵੀ ਲਾਉਂਦੇ ਸੀ।
ਇੰਦਰਾ ਗਾਂਧੀ ਵੀ ਕਾਂਗਰਸ ਵੀ ਲਾਉਂਦੀ ਸੀ, ਲੇਕਿਨ ਸਾਰਿਆਂ ਨੂੰ ਸ਼ਿਕਸਤ ਖਾਣੀ ਪਈ ਹੈ। ਖਾਲਸਾ ਕਦੇ ਸਰਕਾਰਾਂ ਦੇ ਜ਼ਬਰ ਜ਼ੁਲਮ ਅਤਿਆਚਾਰ ਦੇ ਅੱਗੇ ਨਹੀਂ ਝੁਕਦਾ। ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਨੇ ਕਿਹਾ, ਪਾਏ ਕਾਹੂ ਕੋ ਦੇਤ ਨਾ ਪਾਏ ਮਾਨਤ ਆਨ। ਅੱਜ ਦੇਖੋ ਨਾ ਮਾਨ ਸਾਹਿਬ ਦੀ ਕਾਨਫਰੰਸ ਵਿੱਚ ਕਿੰਨੇ ਜਜ਼ਬੇ ਨਾਲ ਲੋਕ ਆਏ ਨੇ ਇਕੱਠ ਹੋ ਕੇ। ਇਹਦੇ ਬਾਵਜੂਦ ਜਦ ਕਿ ਥਾਂ ਥਾਂ 'ਤੇ ਨਾਕੇ ਲੱਗੇ ਹੋਏ ਨੇ, ਤਲਾਸ਼ੀਆਂ ਹੋ ਰਹੀਆਂ, ਪੁੱਛਿਆ ਜਾ ਰਿਹਾ, ਇਹ ਸਾਰਾ ਜੋ ਵਰਤਾਰਾ ਵਰਤ ਰਿਹਾ ਇਹ ਖੁਦਕਸ਼ੀ ਦੇ ਰਾਹ ਤੁਰਿਆ ਹੋਇਆ ਭਗਵੰਤ ਮਾਨ ਅੱਜ ਨਹੀਂ ਕੱਲ ਨਹੀਂ ਭੱਲ ਕੇ ਉਹਦਾ ਵੀ ਇਹੋ ਹਾਲ ਹੋਣਾ ਜੋ ਪਹਿਲਾਂ ਦਾ। ਭਗਵੰਤ ਮਾਨ ਤਾਂ ਕਹਿੰਦਾ ਮੈਂ ਪੰਜਾਬ ਦਾ ਪੁੱਤ ਹਾਂ, ਪੰਜਾਬ ਦੇ ਲਈ ਖੜਾਂਗਾ, ਪੰਜਾਬ ਨੂੰ ਅਮਨ ਸ਼ਾਂਤੀ ਦੇ ਸੂਬਾ ਇੱਕ ਬਣਾ ਕੇ ਰੱਖਾਂਗਾ, ਪੰਜਾਬ ਰੰਗਲਾ ਬਣਦਾ ਨਜ਼ਰ ਆ ਰਿਹਾ। ਭਗਵੰਤ ਮਾਨ ਨੇ ਤਾਂ ਇਹ ਗੱਲ ਕਰੀ ਹੈ। ਭਗਵੰਤ ਮਾਨ ਤਾਂ ਜਦੋਂ ਮੁੱਖ ਮੰਤਰੀ ਨਹੀਂ ਸੀ ਬਣਿਆ ਉਹ ਕਹਿੰਦਾ ਸੀ ਪੰਜਾਬ ਦੇ ਹਰ ਨੌਜਵਾਨ ਨੂੰ ਇੱਥੇ ਨੌਕਰੀ ਮਿਲੇਗੀ, ਕੋਈ ਵਿਦੇਸ਼ 'ਚ ਨਹੀਂ ਜਾਏਗਾ। ਧੜਾ ਧੜ ਜਹਾਜ਼ ਭਰ ਕੇ ਇੱਥੋਂ ਜਾ ਰਹੇ ਨੇ। ਅਤੇ ਮੈਨੂੰ ਭਗਵੰਤ ਮਾਨ ਦੱਸੇ ਕਿ ਇੱਥੇ ਹਿੰਦੂ, ਮੁਸਲਮਾਨ, ਸਿੱਖ, ਈਸਾਈ, ਜੈਨੀ, ਬੋਧੀ ਉਹਨਾਂ ਵਿੱਚ ਤਣਾਅ ਕਿੱਥੇ? ਕਿਤੇ ਕੋਈ ਤਣਾਅ ਨਹੀਂ ਪੰਜਾਬ ਦੇ ਅੰਦਰ। ਕਿਤੇ CRP BSF ਦੀ ਲੋੜ ਨਹੀਂ ਸੀ। ਭਗਵੰਤ ਮਾਨ ਨੇ ਪੰਜਾਬ ਨੂੰ ਡਰਾਉਣ ਧਮਕਾਉਣ ਲਈ ਸੱਦੀ ਅਤੇ ਭਗਵੰਤ ਮਾਨ ਨੇ ਆਪਣੀ ਆਤਮਾ ਮਾਰ ਲਈ ਇੱਕ ਤਰ੍ਹਾਂ ਨਾਲ, ਔਰ ਉਹ ਸਰੈਂਡਰ ਕਰ ਗਿਆ ਬਹੁਤ ਬੁਰੀ ਤਰ੍ਹਾਂ BJP ਦੇ ਅੱਗੇ। ਉਹ ਬਹੁਤ ਮਾੜੀ ਗੱਲ ਪੰਜਾਬ ਦੇ। ਜੇ ਉਹ ਪੰਜਾਬ ਦਾ ਪੁੱਤ ਸੀ, ਪੰਜਾਬੀਆਂ ਦਾ ਪੁੱਤ ਸੀ, ਤਾਂ ਫਿਰ ਉਹ ਪੰਜਾਬ ਨਾਲ ਖੜ੍ਹਦਾ, ਉਹ ਦਿੱਲੀ ਨਾਲ ਕਿਉਂ ਖੜ੍ਹਾ ਜੀ? ਅਤੇ ਮੈਂ ਸਮਝਦਾ ਉਹ ਗਲਤ ਹੋ ਰਿਹਾ ਜੀ। ਪੰਜਾਬ ਦੇ ਨੌਜਵਾਨਾਂ ਦੇ ਉੱਪਰ NSA ਲਾ ਦੇਣਾ, ਪੰਜਾਬ ਦੇ ਨੌਜਵਾਨਾਂ ਨੂੰ ਅਸਾਮ ਭੇਜ ਦੇਣਾ। ਆਖਰ ਦੇ ਵਿੱਚ ਤੁਹਾਡੇ ਨਾਲ ਇਹੋ ਹੀ ਜਿਹੜੀ ਕਿ ਗੱਲਬਾਤ ਰੱਖਾਂਗੇ, ਜਿਹੜੇ ਨੌਜਵਾਨ ਨੇ ਪੰਜਾਬ ਤੋਂ ਚੁੱਕ ਕੇ ਅਸਾਮ ਤੱਕ ਦੀਆਂ ਜੇਲ੍ਹਾਂ ਵਿੱਚ ਭੇਜ ਦਿੱਤੇ। ਦੇਖੋ, ਮੈਂ ਇਕੱਲੇ ਨੌਜਵਾਨ ਦੇ ਘਰ ਜਾ ਕੇ ਆਇਆ, ਸਾਰਿਆਂ ਦੇ, ਸਾਰੇ ਗਰੀਬ ਘਰਾਂ ਦੇ ਨੌਜਵਾਨ ਨੇ, ਕਿਰਤ ਕਰਕੇ ਖਾਣ ਵਾਲੇ ਨੇ, ਅਤੇ ਕਿਸੇ ਦਾ ਵੀ ਕ੍ਰਿਮੀਨਲ ਰੈਕਟ ਨਹੀਂ ਹੈ। ਜੇ ਤੁਸੀਂ ਮਤਲਬ ਬਾਜੇ ਕੇ ਵਰਗੇ ਬੰਦੇ ਤੋਂ ਡਰ ਕੇ ਉਹਦੇ 'ਤੇ NSA ਲਾਉਂਦੇ ਹੋ ਵੀ ਦੇਸ਼ ਤੋੜ ਦੂਗਾ, ਫਿਰ ਚੀਨ ਅਤੇ ਕੈਨੇਡਾ ਆਪਣਾ ਪਾਕਿਸਤਾਨ ਤੋਂ ਕਿਵੇਂ ਦੇਸ਼ ਨੂੰ ਬਚਾਓਗੇ? ਜੇ 4 ਮੁੰਡਿਆਂ ਤੋਂ ਡਰਦੇ ਹੋ ਤੁਸੀਂ ਕਿ ਦੇਸ਼ ਤੋੜ ਦੇਣਗੇ, ਅਤੇ ਫਿਰ ਪਾਕਿਸਤਾਨ ਅਤੇ ਚੀਨ ਨਾਲ ਕਿਵੇਂ ਲੜਨਗੇ ਤੁਸੀਂ ਜੀ? ਅਤੇ ਮੈਨੂੰ ਦੱਸਣ, ਸਰਕਾਰ ਦੱਸੇ ਕਿ ਉਹਨਾਂ ਨੇ ਦੇਸ਼ ਦਾ ਕਿਹੜਾ ਹਿੱਸਾ ਤੋੜਤਾ ਜਿਸ ਕਾਰਨ ਉਹਨਾਂ 'ਤੇ ਨੈਸ਼ਨਲ ਸਿਕਿਉਰਿਟੀ ਐਕਟ ਲਾਇਆ ਗਿਆ। NSA ਬਣਦੀ ਨਹੀਂ। ਅਜਨਾਲੇ ਕਾਂਡ ਦਾ ਜੋ ਕੇਸ ਬਣਦਾ ਸੀ ਉਹਦੇ 'ਚ ਉਹਨਾਂ ਨੂੰ ਅਮਰਤਪਾਲ ਸਿੰਘ ਨੂੰ ਬੁਲਾਇਆ ਜਾ ਸਕਦਾ ਸੀ। SSP ਬੁਲਾਉਂਦਾ ਸੰਮਣ ਭੇਜ ਕੇ, ਉਹਦੇ 'ਚ ਉਹਨੂੰ ਇਨਵੋਲਵ ਕਰਦਾ, ਜੋ ਉਹਦੀ ਕਾਨੂੰਨੀ ਕਾਰਵਾਈ ਸੀ ਪ੍ਰਕਿਰਿਆ ਉਹ ਕਰਨੀ ਚਾਹੀਦੀ ਸੀ। ਲੇਕਿਨ NSA ਲਾ ਕੇ ਬੱਚਿਆਂ ਨੂੰ ਭਜਾਉਣਾ, ਡਰਾਉਣਾ, ਧਮਕਾਉਣਾ, ਡਿਬਰੂਗੜ੍ਹ ਜੇਲ੍ਹ ਵਿੱਚ ਅਸਾਮ ਭੇਜਣਾ ਬਿਲਕੁਲ ਗੱਲਾਂ ਗਲਤ ਨੇ। ਇਹ ਬਰਦਾਸ਼ਤਯੋਗ ਨਹੀਂ। ਸ਼੍ਰੋਮਣੀ ਕਮੇਟੀ ਦੀਆਂ ਚੋਣਾਂ ਵੀ ਨਹੀਂ ਹੋਈਆਂ ਪਿਛਲੇ ਲੰਮੇ ਸਮੇਂ ਤੋਂ, ਉਹਨਾਂ ਬਾਰੇ ਕੋਈ ਵਿਚਾਰ ਵਟਾਂਦਰੇ ਹੋਏ? ਦੇਖੋ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤਕਰੀਬਨ ਆਪਣੇ ਹਰ ਜਨਰਲ ਇਜਲਾਸ ਦੇ ਵਿੱਚ ਰੈਜੂਲੇਸ਼ਨ ਪੇਸ਼ ਕਰਦੀ ਹੈ ਕਿ ਹਰ 5 ਸਾਲ ਬਾਅਦ ਸਮੇਂ ਅਨੁਸਾਰ ਚੋਣ ਹੋਣੀ ਚਾਹੀਦੀ ਹੈ। ਪਰ ਸਮੇਂ ਅਨੁਸਾਰ ਚੋਣ ਇਸ ਕਰਕੇ ਨਹੀਂ ਹੁੰਦੀ ਕਿਉਂਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਚੋਣ ਲਈ ਪਰਮਾਨੈਂਟ ਇਲੈਕਸ਼ਨ ਕਮਿਸ਼ਨ ਨਿਯੁਕਤ ਨਹੀਂ ਹੁੰਦਾ। ਜਿਵੇਂ ਪੰਜਾਬ ਦੀ ਅਸੈਂਬਲੀ ਹੈ, ਉਹਦਾ ਪਰਮਾਨੈਂਟ ਇਲੈਕਸ਼ਨ ਕਮਿਸ਼ਨ ਹੈ, ਅਤੇ ਜਦੋਂ 5 ਸਾਲ ਪੂਰੇ ਹੋ ਜਾਂਦੇ ਨੇ ਇਲੈਕਸ਼ਨ ਕਮਿਸ਼ਨ ਆਪਣੇ ਆਪ ਚੋਣ ਕਰਾ ਦਿੰਦਾ। ਅਤੇ ਇਸੇ ਤਰ੍ਹਾਂ ਸ਼੍ਰੋਮਣੀ ਕਮੇਟੀ ਦਾ ਵੀ ਪਰਮਾਨੈਂਟ ਇਲੈਕਸ਼ਨ ਕਮਿਸ਼ਨ ਸਥਾਪਿਤ ਹੋਣਾ ਚਾਹੀਦਾ, ਪਰਮਾਨੈਂਟ ਉਹਦਾ ਦਫ਼ਤਰ ਹੋਣਾ ਚਾਹੀਦਾ। ਜਦੋਂ 5 ਸਾਲ ਟਰਨਿਓਰ ਖਤਮ ਹੋ ਜਾਏ ਅਤੇ ਨਵੀਂ ਚੋਣ ਜਿਹੜੀ ਆ ਉਹ ਕਰਾ ਦੇਵੇ। ਜਿੰਨਾ ਚਿਰ ਸਰਕਾਰ ਪਰਮਾਨੈਂਟ ਇਲੈਕਸ਼ਨ ਕਮਿਸ਼ਨ ਨਿਯੁਕਤ ਨਹੀਂ ਕਰਦੀ ਉਹਨਾਂ ਚਿਰ ਇਹ ਵਰਤਾਰਾ ਇਸ ਤਰ੍ਹਾਂ ਹੀ ਰਹੂਗਾ। ਹੁਣ ਇੱਕ ਮੈਂਬਰ ਮਰ ਜਾਂਦਾ ਅਸੈਂਬਲੀ ਦਾ, MLA ਮਰ ਗਿਆ, ਉਹਦੀ ਥਾਂ 'ਤੇ ਜ਼ਿਮਨੀ ਚੋਣ ਹੋ ਜਾਂਦੀ ਹੈ। ਪਾਰਲੀਮੈਂਟ ਦਾ ਬਣ ਗਿਆ, ਉੱਥੇ ਮਰ ਜਾਂਦੀ ਹੈ। ਸ਼੍ਰੋਮਣੀ ਕਮੇਟੀ ਦਾ ਮੈਂਬਰ ਮਰ ਗਿਆ, ਉਹ ਖਾਲੀ ਪਈ ਰਹਿੰਦੀ ਹੈ ਪੋਸਟ। ਉਹ ਕਿਉਂ ਨਹੀਂ ਕਰਾਉਂਦੇ? ਉਹ ਇਸੇ ਕਰਕੇ ਨਹੀਂ ਕਰਾਉਂਦੇ ਕਿ ਜਿਹੜੀ ਮਤਲਬ ਪਰਮਾਨੈਂਟ ਪੋਸਟ ਨਹੀਂ ਹੈ ਇਲੈਕਸ਼ਨ ਕਮਿਸ਼ਨ ਦੀ, ਇਹਦੀ ਲੋੜ। ਬਿਲਕੁਲ, ਥੈਂਕ ਯੂ। ਤਾਂ ਅਸੀਂ ਇਸ ਵਕਤ ਕਰਨੈਲ ਸਿੰਘ ਪੰਜੋਲੀ ਜਿਹੜੇ ਕਿ ਸਾਬਕਾ ਅਕਾਲੀ ਦਲ ਬਾਦਲ ਹੋ ਚੁੱਕੇ ਨੇ, ਉਹਨਾਂ ਦੇ ਨਾਲ ਗੱਲਬਾਤ ਕਰੀ ਆ। ਸ਼੍ਰੋਮਣੀ ਕਮੇਟੀ ਦੇ ਮੈਂਬਰ ਵੀ ਨੇ, ਤਾਂ ਉਹਨਾਂ ਦਾ ਕਹਿਣਾ ਹੈਗਾ ਕਿ ਸ਼੍ਰੋਮਣੀ ਕਮੇਟੀ ਦੀਆਂ ਚੋਣਾਂ ਦੇ ਲਈ ਇੱਕ ਦਫ਼ਤਰ ਬਣਨਾ ਚਾਹੀਦਾ, ਇੱਕ ਚੋਣ ਕਮਿਸ਼ਨ ਬਣਨਾ ਚਾਹੀਦਾ। ਤਾਂ ਤੁਸੀਂ ਜੁੜੇ ਰਹਿਣਾ ਇੰਡੋਜ਼ TV ਦੇ ਨਾਲ, ਅੱਗੇ ਚੱਲ ਕੇ ਹੋਰ ਤਸਵੀਰਾਂ ਸਾਂਝੀਆਂ ਕਰਾਂਗੇ। ਸ਼੍ਰੋਮਣੀ ਅਕਾਲੀ ਦਲ ਬਾਦਲ ਤੋਂ ਪੱਲਾ ਛਡਾ ਕੇ ਪਹਿਲਾ ਸਵਾਲ ਇੱਥੋਂ ਸ਼ੁਰੂ ਕਰ ਲੈਂਦੇ ਕਿ ਸਿਮਰਨਜੀਤ ਸਿੰਘ ਮਾਨ ਦੀ ਸਟੇਜ 'ਤੇ ਆਉਣਾ ਪੈ ਗਿਆ। ਜਿਹਦੇ ਸਰਦਾਰ ਸੁਖਬੀਰ ਸਿੰਘ ਬਾਦਲ ਸਾਹਿਬ ਪ੍ਰਧਾਨ ਨੇ, ਉਹਨਾਂ ਦੀ ਅਗਵਾਈ ਦੇ ਵਿੱਚ ਅਰਸ਼ ਤੋਂ ਫਰਸ਼ 'ਤੇ ਚਲਿਆ ਗਿਆ। ਅਤੇ ਮੈਂ ਉਹਨਾਂ ਨੂੰ ਬਹੁਤ ਵਾਰੀ ਕਹਿ ਚੁੱਕਿਆ, ਉਹ ਨਹੀਂ ਮੰਨੇ। ਮੈਂ ਬਿਆਨ ਦਿੱਤੇ, ਸਟੇਟਮੈਂਟਾਂ ਲਾਈਆਂ, ਅਕਾਲ ਤਖਤ ਨੂੰ ਚਿੱਠੀਆਂ ਵੀ ਲਿਖੀਆਂ। ਅਖੀਰ ਉਹਨਾਂ ਨੇ ਮੈਨੂੰ ਬਿਨਾਂ ਕਾਰਨ ਦੱਸੇ, ਬਿਨਾਂ ਨੋਟਿਸ ਦਿੱਤਿਆਂ ਸ਼੍ਰੋਮਣੀ ਅਕਾਲੀ ਦਲ ਵਿੱਚੋਂ ਬਾਹਰ ਕੱਢ ਦਿੱਤਾ। ਡਿਕਟੇਟਰਸ਼ਿਪ ਜਿਹੜੀ ਸੁਖਬੀਰ ਸਿੰਘ ਬਾਦਲ ਦੀ ਹੈ, ਜਿੱਥੇ ਜਾਂਦਾ ਇਕੱਲਾ ਹੀ ਮਤਲਬ ਟਿਕਟ ਅਨਾਊਂਸ ਕਰਿਆ ਹੁੰਦਾ, ਜਿਹਨੂੰ ਜੀ ਕਰਦਾ ਕੱਢ ਦਿੰਦਾ, ਜਿਹਨੂੰ ਜੀ ਕਰਦਾ ਅੰਦਰ ਬਾੜ ਲੈਂਦਾ।
ਕਿ ਅਸਲ ਵਿੱਚ ਨਾ ਉੱਥੇ ਨਾ ਤਾਂ ਪੰਥ ਦੀ ਗੱਲ ਹੁੰਦੀ ਸੀ, ਨਾ ਗ੍ਰੰਥ ਦੀ ਗੱਲ ਹੁੰਦੀ ਸੀ, ਨਾ ਪੰਜਾਬ ਦੇ ਹਿੱਤਾਂ ਦੀ ਗੱਲ ਹੁੰਦੀ ਸੀ। ਉੱਥੇ ਤਾਂ ਨਿਰਾ ਵਪਾਰ ਚੱਲਦਾ ਹੈ। ਪੰਜਾਬ ਦੇ ਨੌਜਵਾਨਾਂ ਦੇ ਉੱਪਰ NSA ਲਾ ਦੇਣਾ, ਪੰਜਾਬ ਦੇ ਨੌਜਵਾਨਾਂ ਨੂੰ ਅਸਾਮ ਭੇਜ ਦੇਣਾ। ਜੇ 4 ਮੁੰਡਿਆਂ ਤੋਂ ਡਰਦੇ ਹੋ ਤੁਸੀਂ ਕਿ ਦੇਸ਼ ਤੋੜ ਦੇਣਗੇ, ਤੇ ਫਿਰ ਪਾਕਿਸਤਾਨ ਤੇ ਚੀਨ ਨਾਲ ਕਿਵੇਂ ਲੜਨਗੇ ਤੁਸੀਂ? ਤੇ ਮੈਨੂੰ ਦੱਸਣ, ਸਰਕਾਰ ਦੱਸੇ ਕਿ ਉਹਨਾਂ ਨੇ ਦੇਸ਼ ਦਾ ਕਿਹੜਾ ਹਿੱਸਾ ਤੋੜਤਾ ਜਿਸ ਕਾਰਨ ਉਹਨਾਂ ਤੇ ਨੈਸ਼ਨਲ ਸਿਕਿਉਰਿਟੀ ਐਕਟ ਲਾਇਆ ਗਿਆ। ਪੰਜਾਬੀਅਤ ਨੂੰ ਪਿਆਰ ਕਰਨ ਵਾਲੇ ਸਾਰੇ ਦਰਸ਼ਕਾਂ ਦਾ ਮੈਂ ਹਰਜਿੰਦਰ ਸਿੰਘ ਢਿੱਲੋਂ ਨਿੱਘਾ ਸਵਾਗਤ ਕਰਦਾ। ਤਾਂ ਅੱਜ ਸਾਡੇ ਨਾਲ ਕਰਨੈਲ ਸਿੰਘ ਪੰਜੋਲੀ ਮੌਜੂਦ ਨੇ, ਸ਼੍ਰੋਮਣੀ ਕਮੇਟੀ ਦੇ ਮੈਂਬਰ ਨੇ। ਤਾਂ ਅਸੀਂ ਗੱਲਬਾਤ ਕਰਾਂਗੇ ਕਰਨੈਲ ਸਿੰਘ ਪੰਜੋਲੀ ਦੇ ਨਾਲ। ਪੰਜੋਲੀ ਸਾਹਿਬ ਬਹੁਤ ਬਹੁਤ ਸਵਾਗਤ ਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਫਤਿਹ। ਸ਼ੁਕਰੀਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪੰਜੋਲੀ ਸਾਹਿਬ, ਸ਼੍ਰੋਮਣੀ ਅਕਾਲੀ ਦਲ ਬਾਦਲ ਤੋਂ ਪੱਲਾ ਛਡਾ ਕੇ ਪਹਿਲਾ ਸਵਾਲ ਇੱਥੋਂ ਸ਼ੁਰੂ ਕਰ ਲੈਂਦੇ ਕਿ ਸਿਮਰਨਜੀਤ ਸਿੰਘ ਮਾਨ ਦੀ ਸਟੇਜ ਤੇ ਆਉਣਾ ਪੈ ਗਿਆ। ਦੇਖੋ, ਅਸਲ ਵਿੱਚ ਗੱਲ ਇਹ ਹੈ ਕਿ ਸ਼੍ਰੋਮਣੀ ਅਕਾਲੀ ਦਲ ਜਿਹਦੇ ਸਰਦਾਰ ਸੁਖਬੀਰ ਸਿੰਘ ਬਾਦਲ ਸਾਹਿਬ ਪ੍ਰਧਾਨ ਨੇ, ਉਹਨਾਂ ਦੀ ਅਗਵਾਈ ਦੇ ਵਿੱਚ ਅਰਸ਼ ਤੋਂ ਫਰਸ਼ ਤੇ ਚਲਿਆ ਗਿਆ। 2017 ਦੀਆਂ ਚੋਣਾਂ ਆਈਆਂ, 15 ਸੀਟਾਂ ਮਿਲੀਆਂ। 2022 ਆਈ, ਉਹਦੇ ਵਿੱਚ 3 ਸੀਟਾਂ ਮਿਲੀਆਂ। ਜਿਮਨੀ ਚੋਣ ਆਈ, ਉਹਦੇ ਵਿੱਚ ਬੁਰੀ ਤਰ੍ਹਾਂ ਸ਼ਿਕਸਤ ਖਾ ਗਈ। ਮੈਂ ਬਾਰ-ਬਾਰ ਕਹਿੰਦਾ ਰਿਹਾ 17 ਤੋਂ ਲੈ ਕੇ ਲਗਾਤਾਰ ਕਿ ਤੁਹਾਡੀ ਅਗਵਾਈ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਕਮਜ਼ੋਰ ਪੈ ਰਿਹਾ ਹੈ। ਇਸ ਲਈ ਤੁਸੀਂ ਥੋੜ੍ਹਾ ਸਮਾਂ ਆਪਣੇ ਆਪ ਨੂੰ ਵਿਡਰਾ ਕਰੋ, ਪਿੱਛੇ ਹਟੋ ਅਤੇ ਨਵੀਂ ਲੀਡਰਸ਼ਿਪ ਜਿਹੜੀ ਹੈ ਉਹਨੂੰ ਅੱਗੇ ਲੈ ਕੇ ਆਉਣ ਦਾ ਯਤਨ ਕਰੋ। ਜਿਹੜੀਆਂ ਗਲਤੀਆਂ ਤੁਹਾਡੀ ਅਕਾਲੀ ਸਰਕਾਰ ਤੁਹਾਡੇ ਵੱਲੋਂ ਕੀਤੀਆਂ ਗਈਆਂ ਨੇ, ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੇ ਪਾਵਨ ਪਵਿੱਤਰ ਸਰੂਪ ਦੀ ਬੇਅਦਬੀ ਉਹਨਾਂ ਦੇ ਰਾਜ 'ਚ ਹੋਈ। ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਪਾਤਸ਼ਾਹ ਜੀ ਦੇ ਉਹਨਾਂ ਦਾ ਰੂਪ ਦਾ ਸਵਾਂਗ ਜਿਹੜਾ ਸੀ, ਉਹ ਸਰਸੇ ਵਾਲੇ ਪਖੰਡੀ ਸਾਧ ਨੇ ਰਚਾਇਆ। ਗੋਲੀਆਂ ਮਾਰ ਕੇ ਸਿੱਖ ਸ਼ਹੀਦ ਕਰ ਦਿੱਤੇ ਗਏ। ਫਿਰ ਉਸ ਤੋਂ ਇਲਾਵਾ ਸਮੇਤ ਸੈਣੀ ਵਰਗੇ ਜਾਬਰ ਪੁਲਿਸ ਅਫਸਰ ਉਹ ਫੀਲਡ 'ਚ ਲਾ ਦਿੱਤੇ ਗਏ, DGP ਤੱਕ ਬਣਾ ਦਿੱਤੇ ਗਏ। ਇਹ ਸਾਰੀਆਂ ਗੱਲਾਂ ਮੈਂ ਮੀਡੀਆ ਦੇ ਰਾਹੀਂ ਵੀ ਕਹਿੰਦਾ ਰਿਹਾ, ਮੀਟਿੰਗਾਂ 'ਚ ਵੀ ਕਹਿੰਦਾ ਰਿਹਾ ਅਤੇ ਪ੍ਰੈਸ ਦੇ ਜ਼ਰੀਏ ਵੀ ਕਹਿੰਦਾ ਰਿਹਾ। ਉਹ ਇਸ ਗੱਲ 'ਤੇ ਵਜਿੱਦ ਹੈ ਕਿ ਨਾ ਤਾਂ ਮੈਂ ਅਕਾਲੀ ਦਲ ਦੀ ਪ੍ਰਧਾਨਗੀ ਛੱਡਣੀ ਹੈ, ਨਾ ਮੈਂ ਅਕਾਲ ਤਖਤ 'ਤੇ ਜਾ ਕੇ ਪੰਥ ਤੋਂ ਭੁੱਲ ਬਖਸ਼ਾਉਣੀ। ਅਤੇ ਮੈਂ ਉਹਨਾਂ ਨੂੰ ਬਹੁਤ ਵਾਰੀ ਕਹਿ ਚੁੱਕਿਆ, ਉਹ ਨਹੀਂ ਮੰਨੇ। ਮੈਂ ਬਿਆਨ ਦਿੱਤੇ, ਸਟੇਟਮੈਂਟਾਂ ਲਾਈਆਂ, ਅਕਾਲ ਤਖਤ ਨੂੰ ਚਿੱਠੀਆਂ ਵੀ ਲਿਖੀਆਂ। ਅਖੀਰ ਉਹਨਾਂ ਨੇ ਮੈਨੂੰ ਬਿਨਾਂ ਕਾਰਨ ਦੱਸੇ, ਬਿਨਾਂ ਨੋਟਿਸ ਦਿੱਤਿਆਂ ਸ਼੍ਰੋਮਣੀ ਅਕਾਲੀ ਦਲ ਵਿੱਚੋਂ ਬਾਹਰ ਕੱਢ ਦਿੱਤਾ। ਮੈਂ ਫੇਰ ਕਿਹਾ ਵੀ ਤੁਸੀਂ ਕਮ ਸੇ ਕਮ ਮੇਰੇ ਕੋਲੋਂ ਇਹ ਤਾਂ ਜਵਾਬ ਤਲਬੀ ਕਰਦੇ, ਮੈਨੂੰ ਪੁੱਛਦੇ ਕਿ ਤੁਹਾਡਾ ਆਹ ਕਸੂਰ ਹੈ, ਕਿ ਮੈਂ ਜਵਾਬ ਦਿੰਦਾ। ਜੇ ਤੁਹਾਡੀ ਤਸੱਲੀ ਨਾ ਹੁੰਦੀ ਤੁਸੀਂ ਕੱਢ ਦਿੰਦੇ। ਅਤੇ ਮੈਨੂੰ ਇਸ ਤਰ੍ਹਾਂ ਲੱਗਦਾ ਕਿ ਜਿਸ ਕਿਸਮ ਦਾ ਵਰਤਾਰਾ, ਡਿਕਟੇਟਰਸ਼ਿਪ ਜਿਹੜੀ ਸੁਖਬੀਰ ਸਿੰਘ ਬਾਦਲ ਦੀ ਹੈ, ਜਿੱਥੇ ਜਾਂਦਾ ਇਕੱਲਾ ਹੀ ਮਤਲਬ ਟਿਕਟ ਅਨਾਊਂਸ ਕਰਿਆ ਹੁੰਦਾ, ਜਿਹਨੂੰ ਜੀ ਕਰਦਾ ਕੱਢ ਦਿੰਦਾ, ਜਿਹਨੂੰ ਜੀ ਕਰਦਾ ਅੰਦਰ ਬਾੜ ਲੈਂਦਾ। ਸਿੱਖੀ ਸਰੂਪ ਜਿਹੜਾ ਹੈ ਇਸ ਅਕਾਲੀ ਦਲ ਦੀ, ਜਿਹਦੇ 'ਤੇ ਪਹਿਰੇਦਾਰੀ ਅਕਾਲੀ ਦਲ ਨੇ ਕਰਨੀ ਸੀ, ਉਹ ਅਕਾਲੀ ਦਲ ਦੇ ਅੰਦਰੋਂ ਹੀ ਖਤਮ ਕਰ ਦਿੱਤੀ ਗਈ। ਬਾਦਲ ਸਾਹਿਬ ਨੂੰ ਮਿਲੇ ਹੋ ਪ੍ਰਕਾਸ਼ ਸਿੰਘ ਬਾਦਲ ਨੂੰ ਇਸ ਮਸਲੇ 'ਤੇ, ਜਾਂ ਕੋਈ ਗੱਲ ਹੋਈ ਹੋਵੇ ਫੋਨ 'ਤੇ? ਨਹੀਂ, ਮੇਰੀ ਕੋਈ ਗੱਲ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨਾਲ ਨਹੀਂ ਹੋਈ, ਨਾ ਮੈਂ ਕੀਤੀ ਹੈ। ਅਤੇ ਮੈਂ ਮਹਿਸੂਸ ਕਰਦਾ ਆਪਣੇ ਆਪ ਨੂੰ ਕਿ ਅਸਲ ਵਿੱਚ ਨਾ ਉੱਥੇ ਨਾ ਤਾਂ ਪੰਥ ਦੀ ਗੱਲ ਹੁੰਦੀ ਸੀ, ਨਾ ਗ੍ਰੰਥ ਦੀ ਗੱਲ ਹੁੰਦੀ ਸੀ, ਨਾ ਪੰਜਾਬ ਦੇ ਹਿੱਤਾਂ ਦੀ ਗੱਲ ਹੁੰਦੀ ਸੀ। ਉੱਥੇ ਤਾਂ ਨਿਰਾ ਵਪਾਰ ਚੱਲਦਾ ਹੈ। ਮੇਰੇ ਵਰਗੇ ਬੰਦੇ ਨੇ ਜਿਸ ਨੇ 17 ਸਾਲ ਦੀ ਉਮਰ 'ਚ ਪਹਿਲੀ ਵਾਰ ਕੈਦ ਕੱਟੀ ਹੈ, ਅਤੇ 5 ਸਾਲ 7 ਮਹੀਨੇ 13 ਦਿਨ ਮੈਂ ਕੈਦ ਕੱਟ ਚੁੱਕਿਆ। 3 ਵਾਰ ਮੈਂ ਨੈਸ਼ਨਲ ਸਿਕਿਉਰਿਟੀ ਐਕਟ ਥੱਲੇ ਕੈਦ ਰਿਹਾ। ਮੇਰੇ ਬਾਬਾ ਜੀ ਅਕਾਲੀ, ਮੇਰੇ ਪਿਤਾ ਜੀ ਅਕਾਲੀ, ਮੇਰੇ ਨਾਨਾ ਜੀ ਅਕਾਲੀ, ਅਤੇ ਮੈਂ ਜਮਾਂਦਰੂ ਅਕਾਲੀ। ਅਤੇ ਮੈਂ ਸਮਝਦਾ ਕਿ ਉਹ ਅਕਾਲੀ ਦਲ ਦੀ ਜਿਹੜੀ ਪਾਰਟੀ ਹੈ, ਉਹਦੇ ਵਿੱਚ ਇੱਕ ਕਿਸਮ ਦਾ ਇਸ ਕਰਕੇ ਦਮ ਘੁੱਟ ਰਿਹਾ ਸੀ ਬਹੁਤ ਬੁਰੀ ਤਰ੍ਹਾਂ, ਕਿ ਉੱਥੇ ਪੰਥ ਦੀ ਗੱਲ ਨਹੀਂ ਸੀ ਹੁੰਦੀ। ਸਰਦਾਰ ਸੁਖਬੀਰ ਸਿੰਘ ਬਾਦਲ ਨੇ, ਸਰਦਾਰ ਬਿਕਰਮਜੀਤ ਸਿੰਘ ਮਜੀਠੀਏ ਨੇ, ਅਤੇ ਮਨਪ੍ਰੀਤ ਬਾਦਲ ਨੇ, ਇਹ ਜਦੋਂ ਤਿੰਨੇ ਮੁੰਡੇ ਅਕਾਲੀ ਦਲ ਦੇ ਪਲੇਟਫਾਰਮ 'ਤੇ ਆਏ ਨੇ, ਇਹਨਾਂ ਨੇ ਬਾਦਲ ਨੂੰ ਵੀ ਗੁੰਮਰਾਹ ਕਰਕੇ ਜਿਹੜਾ ਸ਼੍ਰੋਮਣੀ ਅਕਾਲੀ ਦਲ ਦਾ ਪੰਥਕ ਏਜੰਡਾ ਸੀ ਉਹਨੂੰ ਖਤਮ ਕਰਕੇ ਇਹਨੂੰ ਪੰਜਾਬੀ ਪਾਰਟੀ ਬਣਾ ਦਿੱਤਾ। ਨਤੀਜਾ ਨਿਕਲਿਆ ਇਹਨਾਂ ਨੇ ਪੰਥ ਛੱਡਤਾ, ਪੰਥ ਨੇ ਇਹ ਛੱਡਤੇ। ਇਸ ਕਰਕੇ ਮੈਂ ਸਮਝਦਾ ਕਿ ਅੱਜ ਜੋ ਜ਼ਬਰ, ਜ਼ੁਲਮ, ਅਤਿਆਚਾਰ ਹੋ ਰਿਹਾ, ਧੱਕਾ ਹੋ ਰਿਹਾ, ਉਹਦੇ ਖਿਲਾਫ ਜਿਹੜੀ ਵੀ ਧਿਰ ਲੜਦੀ ਹੈ, ਮੈਂ ਉਹਦੀ ਹਮਾਇਤ ਕਰਦਾ। ਕੱਲ੍ਹ ਮੈਂ ਦਲ ਖਾਲਸਾ ਵਾਲਿਆਂ ਦੀ ਸਟੇਜ 'ਤੇ ਗਿਆ, ਉਹਨਾਂ ਨੇ ਮੈਨੂੰ ਸੱਦਿਆ ਉਚੇਚੇ ਤੌਰ 'ਤੇ। ਉਹਨਾਂ ਨੇ ਉੱਥੇ ਆਪਣੀ ਕਾਨਫਰੰਸ ਕੀਤੀ ਸੀ।
ਅੱਜ ਮਾਨ ਸਾਹਿਬ ਦਾ ਉਚੇਚੇ ਤੌਰ ਤੇ ਸੱਦਾ ਗਿਆ, ਇਹਨਾਂ ਨੇ ਸੱਦਾ ਭੇਜਿਆ, ਇਹਨਾਂ ਦੀ ਕਾਨਫਰੰਸ ਤੇ ਆਇਆ। ਤੇ ਅਕਾਲੀ ਦਲ ਸੁਖਬੀਰ ਸਿੰਘ ਬਾਦਲ ਦੇ ਧੜੇ ਦੀ ਦਸ਼ਾ ਤਾਂ ਇਹ ਹੋ ਗਈ ਕਿ ਅੰਮ੍ਰਿਤਪਾਲ ਸਿੰਘ ਗੁਰਮਤ ਪ੍ਰਚਾਰ ਦੀ ਲਹਿਰ ਚਲਾਉਂਦਾ, ਅੰਮ੍ਰਿਤ ਸੰਚਾਰ ਦੀ ਲਹਿਰ ਚਲਾਉਂਦਾ, ਇਹ ਉਹਦੇ ਖਿਲਾਫ ਪ੍ਰਚਾਰ ਕਰਦੇ ਨੇ। ਮਜੀਠੀਆ ਉਹਦੇ ਖਿਲਾਫ ਬੋਲਿਆ, ਸੁਖਬੀਰ ਉਹਦੇ ਖਿਲਾਫ ਬੋਲਿਆ, ਸਿਮਰਤ ਕੌਰ ਉਹਦੇ ਖਿਲਾਫ ਬੋਲੀ, ਤੇ ਇੱਕ ਤਰ੍ਹਾਂ ਦੀ ਉਹਦੇ ਖਿਲਾਫ ਗਵਾਹੀ ਦੇ ਦਿੱਤੀ ਤੇ ਸੁਨੇਹਾ ਦਿੱਤਾ ਸਰਕਾਰ ਨੂੰ ਵੀ ਇਹ ਨਿਹੱਥਾ ਜਿਵੇਂ ਮਰਜ਼ੀ ਦੇ ਨਾਲ ਸੁਝ ਲਓ, ਅਸੀਂ ਇਹਦੇ ਨਾਲ ਨਹੀਂ। ਇਹ ਅਕਾਲੀ ਦਲ ਦਾ ਕੰਮ ਨਹੀਂ ਸੀ। ਅੰਮ੍ਰਿਤਪਾਲ ਸਿੰਘ ਦਾ ਕਾਫੀ ਮਸਲਾ ਭੜਕਿਆ ਹੋਇਆ, ਅੰਮ੍ਰਿਤਪਾਲ ਸਿੰਘ ਨੂੰ ਲੈ ਕੇ ਕਾਫੀ ਚਰਚਾਵਾਂ ਛਿੜੀਆਂ ਹੋਈਆਂ ਨੇ। ਅੰਮ੍ਰਿਤਪਾਲ ਸਿੰਘ ਨੂੰ ਲੈ ਕੇ ਹੀ ਦਮਦਮਾ ਸਾਹਿਬ ਦੇ ਉੱਪਰ ਕਾਫੀ ਭਾਰੀ ਗਿਣਤੀ ਦੇ ਵਿੱਚ ਪੁਲਿਸ ਫੋਰਸ ਲਗਾ ਦਿੱਤੀ ਗਈ। ਇਸ ਬਾਰੇ ਕੀ ਸੋਚਦੇ ਹੋ? ਦੇਖੋ, ਪਹਿਲੀ ਗੱਲ ਤਾਂ ਇਹ ਹੈ ਬਈ 80,000 ਪੰਜਾਬ ਦੇ ਵਿੱਚ ਪੁਲਿਸ ਹੈ, CRPF ਹੈ, BSF ਹੈ ਤੇ 500 ਗੱਡੀਆਂ, ਐਡਾ ਵੱਡਾ ਘੇਰਾ, ਉਹ ਘੇਰੇ ਦੇ ਵਿੱਚੋਂ ਜੇ ਨਿਕਲ ਗਿਆ ਤਾਂ ਮੈਂ ਸਮਝਦਾ ਕਿ ਸਰਕਾਰ ਨੂੰ ਆਪਣੀ ਪੰਥ ਕੋਲੋਂ, ਪੰਜਾਬ ਕੋਲੋਂ ਮਾਫੀ ਮੰਗ ਲੈਣੀ ਚਾਹੀਦੀ ਹੈ। ਇਹ ਅਸਲ ਵਿੱਚ ਉਹਨੂੰ ਫੜਨ ਦਾ ਯਤਨ ਨਹੀਂ ਸੀ, ਇਹ ਸਾਰਾ ਇੱਕ ਪੰਜਾਬ ਨੂੰ ਡਰਾਉਣ ਦਾ, ਧਮਕਾਉਣ ਦਾ ਯਤਨ ਕੀਤਾ ਜਾ ਰਿਹਾ। ਜਿਸ ਕਿਸਮ ਦੀ ਖੇਡ ਕਦੇ ਇੰਦਰਾ ਗਾਂਧੀ ਖੇਡਦੀ ਸੀ ਵੀ ਘੱਟ ਗਿਣਤੀਆਂ ਨੂੰ ਕੁੱਟ ਕੇ ਬਹੁ ਗਿਣਤੀ ਨੂੰ ਖੁਸ਼ ਕਰਕੇ ਹਿੰਦੂਆਂ ਦੀ ਵੋਟ ਇਕੱਠੀ ਕਰਦੀ ਸੀ, ਉਸੇ ਰਾਹ ਨੂੰ ਮੋਦੀ ਪਿਆ ਹੋਇਆ। ਤੇ ਮੈਂ ਇਹ ਸਮਝਦਾ ਕਿ ਪਹਿਲਾਂ ਉਹਨਾਂ ਨੇ ਮੁਸਲਮਾਨ ਕੁੱਟੇ, ਹੁਣ ਉਹ ਸਿੱਖਾਂ ਨੂੰ ਕੁੱਟਣ ਦਾ ਯਤਨ ਕਰਦੇ ਨੇ। ਅੱਜ ਲੋੜ ਹੈ ਦੇਸ਼ ਦੀ ਮਾਈਨੋਰਿਟੀ ਜਿਹੜੀ ਹੈ, ਘੱਟ ਗਿਣਤੀਆਂ ਜਿਹੜੀਆਂ ਨੇ, ਖੇਤਰੀ ਪਾਰਟੀਆਂ ਜਿਹੜੀਆਂ ਨੇ, ਉਹਨਾਂ ਨੂੰ ਇੱਕ ਪਲੇਟਫਾਰਮ 'ਤੇ ਇਕੱਠਾ ਹੋਣਾ ਚਾਹੀਦਾ ਤੇ ਸਰਕਾਰ ਦੇ ਧੱਕੇ ਦੇ ਖਿਲਾਫ ਆਪਣੀ ਆਵਾਜ਼ ਬੁਲੰਦ ਕਰਨੀ ਚਾਹੀਦੀ ਹੈ। ਜਿਸ ਕਿਸਮ ਦੀ ਪੁਲਿਸ, CRP, BSF ਅਤੇ ਸਿਵਲ ਕੱਪੜਿਆਂ 'ਚ ਬਾਵਰਦੀ ਲਾਈ ਗਈ ਹੈ, ਇਹ ਕਦੇ ਮੁਗਲ ਵੀ ਲਾਉਂਦੇ ਸੀ, ਅੰਗਰੇਜ਼ ਵੀ ਲਾਉਂਦੇ ਸੀ, ਇੰਦਰਾ ਗਾਂਧੀ ਵੀ, ਕਾਂਗਰਸ ਵੀ ਲਾਉਂਦੀ ਸੀ, ਲੇਕਿਨ ਸਾਰਿਆਂ ਨੂੰ ਸ਼ਿਕਸਤ ਖਾਣੀ ਪਈ ਹੈ। ਖਾਲਸਾ ਕਦੇ ਸਰਕਾਰਾਂ ਦੇ ਜ਼ਬਰ, ਜ਼ੁਲਮ, ਅਤਿਆਚਾਰ ਦੇ ਅੱਗੇ ਨਹੀਂ ਝੁਕਦਾ। ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਨੇ ਕਿਹਾ, ਭਾਏ ਕਾਹੂ ਕੋ ਦੇਤ ਨਾ ਪਾਏ ਮਾਨਤ ਆਨ। ਅੱਜ ਦੇਖੋ ਨਾ, ਮਾਨ ਸਾਹਿਬ ਦੀ ਕਾਨਫਰੰਸ ਵਿੱਚ ਕਿੰਨੇ ਜਜ਼ਬੇ ਨਾਲ ਲੋਕ ਆਏ ਨੇ ਇਕੱਠ ਹੋ ਕੇ। ਇਹਦੇ ਬਾਵਜੂਦ ਜਦ ਕਿ ਥਾਂ ਥਾਂ 'ਤੇ ਨਾਕੇ ਲੱਗੇ ਹੋਏ ਨੇ, ਤਲਾਸ਼ੀਆਂ ਹੋ ਰਹੀਆਂ, ਪੁੱਛਿਆ ਜਾ ਰਿਹਾ, ਇਹ ਸਾਰਾ ਜੋ ਵਰਤਾਰਾ ਵਰਤ ਰਿਹਾ, ਇਹ ਖੁਦਕਸ਼ੀ ਦੇ ਰਾਹ ਤੁਰਿਆ ਹੋਇਆ ਭਗਵੰਤ ਮਾਨ। ਅੱਜ ਨਹੀਂ ਕੱਲ੍ਹ ਨਹੀਂ ਭਲਕੇ ਉਹਦਾ ਵੀ ਇਹੋ ਹਾਲ ਹੋਣਾ ਜੋ ਪਹਿਲਾਂ ਦਾ। ਭਗਵੰਤ ਮਾਨ ਤਾਂ ਕਹਿੰਦਾ ਮੈਂ ਪੰਜਾਬ ਦਾ ਪੁੱਤ ਹਾਂ, ਪੰਜਾਬ ਦੇ ਲਈ ਖੜਾਂਗਾ, ਪੰਜਾਬ ਨੂੰ ਅਮਨ ਸ਼ਾਂਤੀ ਦੇ ਸੂਬਾ ਇੱਕ ਬਣਾ ਕੇ ਰੱਖਾਂਗਾ, ਪੰਜਾਬ ਰੰਗਲਾ ਬਣਦਾ ਨਜ਼ਰ ਆ ਰਿਹਾ। ਭਗਵੰਤ ਮਾਨ ਨੇ ਤਾਂ ਇਹ ਗੱਲ ਕਰੀ ਹੈ। ਭਗਵੰਤ ਮਾਨ ਤਾਂ ਜਦੋਂ ਮੁੱਖ ਮੰਤਰੀ ਨਹੀਂ ਸੀ ਬਣਿਆ, ਉਹ ਕਹਿੰਦਾ ਸੀ ਪੰਜਾਬ ਦੇ ਹਰ ਨੌਜਵਾਨ ਨੂੰ ਇੱਥੇ ਨੌਕਰੀ ਮਿਲੇਗੀ, ਕੋਈ ਵਿਦੇਸ਼ 'ਚ ਨਹੀਂ ਜਾਏਗਾ। ਧੜਾ ਧੜ ਜਹਾਜ਼ ਭਰ ਕੇ ਇੱਥੋਂ ਜਾ ਰਹੇ ਨੇ। ਤੇ ਮੈਨੂੰ ਭਗਵੰਤ ਮਾਨ ਦੱਸੇ ਕਿ ਇੱਥੇ ਹਿੰਦੂ, ਮੁਸਲਮਾਨ, ਸਿੱਖ, ਈਸਾਈ, ਜੈਨੀ, ਬੋਧੀ, ਉਹਨਾਂ ਵਿੱਚ ਤਣਾਅ ਕਿੱਥੇ? ਕਿਤੇ ਕੋਈ ਤਣਾਅ ਨਹੀਂ ਪੰਜਾਬ ਦੇ ਅੰਦਰ, ਕਿਤੇ CRP, BSF ਦੀ ਲੋੜ ਨਹੀਂ ਸੀ। ਭਗਵੰਤ ਮਾਨ ਨੇ ਪੰਜਾਬ ਨੂੰ ਡਰਾਉਣ ਧਮਕਾਉਣ ਲਈ ਸੱਦੀ ਤੇ ਭਗਵੰਤ ਮਾਨ ਨੇ ਆਪਣੀ ਆਤਮਾ ਮਾਰ ਲਈ ਇੱਕ ਤਰ੍ਹਾਂ ਨਾਲ, ਔਰ ਉਹ ਸਰੈਂਡਰ ਕਰ ਗਿਆ ਬਹੁਤ ਬੁਰੀ ਤਰ੍ਹਾਂ BJP ਦੇ ਅੱਗੇ। ਉਹ ਬਹੁਤ ਮਾੜੀ ਗੱਲ ਪੰਜਾਬ ਦੇ, ਜੇ ਉਹ ਪੰਜਾਬ ਦਾ ਪੁੱਤ ਸੀ, ਪੰਜਾਬੀਆਂ ਦਾ ਪੁੱਤ ਸੀ, ਤਾਂ ਫਿਰ ਉਹ ਪੰਜਾਬ ਨਾਲ ਖੜਦਾ, ਉਹ ਦਿੱਲੀ ਨਾਲ ਕਿਉਂ ਖੜਾ ਜੀ? ਤੇ ਮੈਂ ਸਮਝਦਾ ਉਹ ਗਲਤ ਹੋ ਰਿਹਾ। ਪੰਜਾਬ ਦੇ ਨੌਜਵਾਨਾਂ ਦੇ ਉੱਪਰ NSA ਲਾ ਦੇਣਾ, ਪੰਜਾਬ ਦੇ ਨੌਜਵਾਨਾਂ ਨੂੰ ਅਸਾਮ ਭੇਜ ਦੇਣਾ। ਆਖਰ ਦੇ ਵਿੱਚ ਤੁਹਾਡੇ ਨਾਲ ਇਹੋ ਹੀ ਜਿਹੜੀ ਕਿ ਗੱਲਬਾਤ ਰੱਖਾਂਗੇ, ਜਿਹੜੇ ਨੌਜਵਾਨ ਨੇ ਪੰਜਾਬ ਤੋਂ ਚੁੱਕ ਕੇ ਅਸਾਮ ਤੱਕ ਦੀਆਂ ਜੇਲ੍ਹਾਂ ਵਿੱਚ ਭੇਜ ਦਿੱਤੇ। ਦੇਖੋ, ਮੈਂ ਇਕੱਲੇ ਨੌਜਵਾਨ ਦੇ ਘਰ ਜਾ ਕੇ ਆਇਆ, ਸਾਰਿਆਂ ਦੇ, ਸਾਰੇ ਗਰੀਬ ਘਰਾਂ ਦੇ ਨੌਜਵਾਨ ਨੇ, ਕਿਰਤ ਕਰਕੇ ਖਾਣ ਵਾਲੇ ਨੇ, ਤੇ ਕਿਸੇ ਦਾ ਵੀ ਕ੍ਰਿਮੀਨਲ ਰੈਕਟ ਨਹੀਂ ਹੈ। ਜੇ ਤੁਸੀਂ ਮਤਲਬ ਬਾਜੇ ਕੇ ਵਰਗੇ ਬੰਦੇ ਤੋਂ ਡਰ ਕੇ ਉਹਦੇ 'ਤੇ NSA ਲਾਉਣੇ ਹੋ ਵੀ ਦੇਸ਼ ਤੋੜ ਦੂਗਾ, ਫਿਰ ਚੀਨ ਤੇ ਕੈਨੇਡਾ ਆਪਣਾ ਪਾਕਿਸਤਾਨ ਤੋਂ ਕਿਵੇਂ ਦੇਸ਼ ਨੂੰ ਬਚਾਓਗੇ? ਜੇ 4 ਮੁੰਡਿਆਂ ਤੋਂ ਡਰਦੇ ਹੋ ਤੁਸੀਂ ਵੀ ਦੇਸ਼ ਤੋੜ ਦੇਣਗੇ, ਤੇ ਫਿਰ ਪਾਕਿਸਤਾਨ ਤੇ ਚੀਨ ਨਾਲ ਕਿਵੇਂ ਲੜਨਗੇ ਤੁਸੀਂ ਜੀ? ਤੇ ਮੈਨੂੰ ਦੱਸਣ, ਸਰਕਾਰ ਦੱਸੇ ਕਿ ਉਹਨਾਂ ਨੇ ਦੇਸ਼ ਦਾ ਕਿਹੜਾ ਹਿੱਸਾ ਤੋੜਤਾ ਜਿਸ ਕਾਰਨ ਉਹਨਾਂ 'ਤੇ ਨੈਸ਼ਨਲ ਸਿਕਿਉਰਿਟੀ ਐਕਟ ਲਾਇਆ ਗਿਆ। NSA ਬਣਦੀ ਨਹੀਂ। ਅਜਨਾਲੇ ਕਾਂਡ ਦਾ ਜੋ ਕੇਸ ਬਣਦਾ ਸੀ, ਉਹਦੇ 'ਚ ਉਹਨਾਂ ਨੂੰ, ਅੰਮ੍ਰਿਤਪਾਲ ਸਿੰਘ ਨੂੰ ਬੁਲਾਇਆ ਜਾ ਸਕਦਾ ਸੀ। SSP ਬੁਲਾਉਂਦਾ ਸਮਨ ਭੇਜ ਕੇ, ਉਹਦੇ 'ਚ ਉਹਨੂੰ ਇਨਵੋਲਵ ਕਰਦਾ, ਜੋ ਉਹਦੀ ਕਾਨੂੰਨੀ ਕਾਰਵਾਈ ਸੀ, ਪ੍ਰਕਿਰਿਆ ਉਹ ਕਰਨੀ ਚਾਹੀਦੀ ਸੀ। ਲੇਕਿਨ NSA ਲਾ ਕੇ ਬੱਚਿਆਂ ਨੂੰ ਭਜਾਉਣਾ, ਡਰਾਉਣਾ, ਧਮਕਾਉਣਾ, ਡਿਬਰੂਗੜ੍ਹ ਜੇਲ੍ਹ ਵਿੱਚ ਅਸਾਮ ਭੇਜਣਾ ਬਿਲਕੁਲ ਗੱਲਾਂ ਗਲਤ ਨੇ, ਇਹ ਬਰਦਾਸ਼ਤਯੋਗ ਨਹੀਂ। ਸ਼੍ਰੋਮਣੀ ਕਮੇਟੀ ਦੀਆਂ ਚੋਣਾਂ ਵੀ ਨਹੀਂ ਹੋਈਆਂ ਪਿਛਲੇ ਲੰਮੇ ਸਮੇਂ ਤੋਂ, ਉਹਨਾਂ ਬਾਰੇ ਕੋਈ ਵਿਚਾਰ ਵਟਾਂਦਰੇ ਹੋਏ? ਦੇਖੋ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤਕਰੀਬਨ ਆਪਣੇ ਹਰ ਜਨਰਲ ਇਜਲਾਸ ਦੇ ਵਿੱਚ ਰੈਜੂਲੇਸ਼ਨ ਪੇਸ਼ ਕਰਦੀ ਹੈ ਕਿ ਹਰ 5 ਸਾਲ ਬਾਅਦ ਸਮੇਂ ਅਨੁਸਾਰ ਚੋਣ ਹੋਣੀ ਚਾਹੀਦੀ ਹੈ। ਪਰ ਸਮੇਂ ਅਨੁਸਾਰ ਚੋਣ ਇਸ ਕਰਕੇ ਨਹੀਂ ਹੁੰਦੀ
ਕਿਉਂਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਚੋਣ ਲਈ ਪਰਮਾਨੈਂਟ ਇਲੈਕਸ਼ਨ ਕਮਿਸ਼ਨ ਨਿਯੁਕਤ ਨਹੀਂ ਹੁੰਦਾ। ਜਿਵੇਂ ਪੰਜਾਬ ਦੀ ਅਸੈਂਬਲੀ ਹੈ ਉਹਦਾ ਪਰਮਾਨੈਂਟ ਇਲੈਕਸ਼ਨ ਕਮਿਸ਼ਨ ਹੈ, ਤੇ ਜਦੋਂ 5 ਸਾਲ ਪੂਰੇ ਹੋ ਜਾਂਦੇ ਨੇ ਇਲੈਕਸ਼ਨ ਕਮਿਸ਼ਨ ਆਪਣੇ ਆਪ ਚੋਣ ਕਰਾ ਦਿੰਦਾ। ਤੇ ਇਸੇ ਤਰ੍ਹਾਂ ਸ਼੍ਰੋਮਣੀ ਕਮੇਟੀ ਦਾ ਵੀ ਪਰਮਾਨੈਂਟ ਇਲੈਕਸ਼ਨ ਕਮਿਸ਼ਨ ਸਥਾਪਿਤ ਹੋਣਾ ਚਾਹੀਦਾ, ਪਰਮਾਨੈਂਟ ਉਹਦਾ ਦਫ਼ਤਰ ਹੋਣਾ ਚਾਹੀਦਾ। ਜਦੋਂ 5 ਸਾਲ ਟਰਨਿਓਰ ਖਤਮ ਹੋ ਜਾਏ ਤੇ ਨਵੀਂ ਚੋਣ ਜਿਹੜੀ ਆ ਉਹ ਕਰਾ ਦੇਵੇ। ਜਿੰਨਾ ਚਿਰ ਸਰਕਾਰ ਪਰਮਾਨੈਂਟ ਇਲੈਕਸ਼ਨ ਕਮਿਸ਼ਨ ਨਿਯੁਕਤ ਨਹੀਂ ਕਰਦੀ ਉਹਨਾਂ ਚਿਰ ਇਹ ਵਰਤਾਰਾ ਇਸ ਤਰ੍ਹਾਂ ਹੀ ਰਹੂਗਾ। ਹੁਣ ਇੱਕ ਮੈਂਬਰ ਮਰ ਜਾਂਦਾ ਅਸੈਂਬਲੀ ਦਾ, MLA ਮਰ ਗਿਆ, ਉਹਦੀ ਥਾਂ ਤੇ ਜ਼ਿਮਨੀ ਚੋਣ ਹੋ ਜਾਂਦੀ ਹੈ, ਪਾਰਲੀਮੈਂਟ ਦਾ ਬਣ ਗਿਆ ਉੱਥੇ ਮਰ ਜਾਂਦੀ ਹੈ, ਸ਼੍ਰੋਮਣੀ ਕਮੇਟੀ ਦਾ ਮੈਂਬਰ ਮਰ ਗਿਆ ਖਾਲੀ ਪਈ ਰਹਿੰਦੀ ਹੈ ਪੋਸਟ। ਉਹ ਕਿਉਂ ਨਹੀਂ ਕਰਾਉਂਦੇ? ਉਹ ਇਸੇ ਕਰਕੇ ਨਹੀਂ ਕਰਾਉਂਦੇ ਕਿ ਜਿਹੜੀ ਮਤਲਬ ਪਰਮਾਨੈਂਟ ਪੋਸਟ ਨਹੀਂ ਹੈ ਇਲੈਕਸ਼ਨ ਕਮਿਸ਼ਨ ਦੀ, ਇਹਦੀ ਲੋੜ। ਬਿਲਕੁਲ, ਥੈਂਕ ਯੂ। ਤਾਂ ਅਸੀਂ ਇਸ ਵਕਤ ਕਰਨੈਲ ਸਿੰਘ ਪੰਜੋਲੀ ਜਿਹੜੇ ਕਿ ਸਾਬਕਾ ਅਕਾਲੀ ਦਲ ਬਾਦਲ ਹੋ ਚੁੱਕੇ ਨੇ ਉਹਨਾਂ ਦੇ ਨਾਲ ਗੱਲਬਾਤ ਕਰੀ ਆ। ਸ਼੍ਰੋਮਣੀ ਕਮੇਟੀ ਦੇ ਮੈਂਬਰ ਵੀ ਨੇ, ਤਾਂ ਉਹਨਾਂ ਦਾ ਕਹਿਣਾ ਹੈਗਾ ਕਿ ਸ਼੍ਰੋਮਣੀ ਕਮੇਟੀ ਦੀਆਂ ਚੋਣਾਂ ਦੇ ਲਈ ਇੱਕ ਦਫ਼ਤਰ ਬਣਨਾ ਚਾਹੀਦਾ। ਸਰਕਾਰ ਦੱਸੇ ਕਿ ਉਹਨਾਂ ਨੇ ਦੇਸ਼ ਦਾ ਕਿਹੜਾ ਹਿੱਸਾ ਤੋੜਤਾ ਜਿਸ ਕਾਰਨ ਉਹਨਾਂ ਤੇ ਨੈਸ਼ਨਲ ਸਿਕਿਉਰਿਟੀ ਐਕਟ ਲਾਇਆ ਗਿਆ।